ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 12 नवंबर 2018 29 कत्तक नानक शाही संमत 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਹ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ। ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਰ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, फेसबुक, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਅਹਿਮ ਇਸ਼ੂ ਦੀ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਬੜੇ ਉਤਸ਼ਾਹ ਨਾਲ ਭਰੇ ਹੋਏ ਹਾਂ ਕਿਉਂਕਿ ਸੈਚਰਡੇ ਨੂੰ ਜਿਹੜਾ ਸਮਾਗਮ ਕਨੈਟੀਕਟ ਦੀ ਰਾਜਧਾਨੀ ਦੇ ਵਿੱਚ ਹਾਰਟਫੋਰਡ 'ਚ ਹੋਇਆ ਜੀ, ਸਿੱਖ ਨਸਲਕੁਸ਼ੀ ਮਹੀਨਾ ਜਿਹੜਾ ਨਵੰਬਰ ਦਾ ਉਹਨਾਂ ਦੀ ਅਸੈਂਬਲੀ ਨੇ ਪਾਸ ਕੀਤਾ ਹੋਇਆ ਜੀ, ਉਸ ਨੇ ਸਾਨੂੰ ਚਾਅ ਨਾਲ ਵੀ ਭਰਿਆ। ਪਰ ਮੈਂ ਉਸ ਬਾਰੇ ਵੇਰਵੇ ਨਾਲ ਗੱਲ ਕਰਨ ਤੋਂ ਪਹਿਲਾਂ ਇੱਕ ਅਫਸੋਸ ਵਾਲੀ ਖਬਰ ਸਾਂਝੀ ਕਰਨੀ ਚਾਹੁੰਦਾ ਜੀ ਕਿ ਸਾਡੇ ਬੜੇ ਪਿਆਰੇ ਮਿੱਤਰ, ਦੋਸਤ ਔਰ ਪੰਥਕ ਐਕਟਿਵਿਸਟ ਵੀਰ ਤਨਵੀਰ ਸਿੰਘ, ਉਹਨਾਂ ਦੇ ਬਜ਼ੁਰਗ ਪਿਤਾ ਜੀ ਜਿਨ੍ਹਾਂ ਦੀ ਉਮਰ 75 ਸਾਲ ਸੀ, ਡਾਕਟਰ ਦਵਿੰਦਰ ਸਿੰਘ ਪਰਹਾਰ ਜੀ, ਉਹ ਬੀਤੇ ਦਿਨੀ ਚੜ੍ਹਾਈ ਕਰ ਗਏ ਨੇ। ਸੋ ਸੈਡ। ਔਰ ਇਹ ਇੱਕ ਬਹੁਤ ਹੀ ਪੰਥਕ ਡੈਡੀਕੇਟਿਡ ਪਰਿਵਾਰ ਰਿਹਾ, ਅੱਜ ਵੀ ਹੈ। ਔਰ ਡਾਕਟਰ ਪਰਹਾਰ ਜਿਨ੍ਹਾਂ ਦੀ ਪਿਕਚਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਜੀ, ਇਹਨਾਂ ਦੇ ਨਾਲ ਕਿਉਂਕਿ ਇਹ 87-88 'ਚ ਸੀਐਟਲ 'ਚ ਆ ਕੇ ਸੈਟਲ ਹੋਏ। ਪਿੰਡ ਇਹਨਾਂ ਦਾ ਪਿੱਛੋਂ ਕਾਲਰਾ ਡਿਸਟ੍ਰਿਕਟ ਜਲੰਧਰ, ਔਰ ਪਿੰਡ ਕਾਲਰਾ 'ਚੋਂ ਕਾਫੀ ਪੰਥਕ ਭਾਵਨਾ ਵਾਲੇ ਵੀਰ ਨੇ ਜਿਹੜੇ ਅਮਰੀਕਾ 'ਚ ਵੀ ਕੈਨੇਡਾ 'ਚ ਵੀ ਸਾਡੇ ਨਾਲ ਕੰਮ ਕਰਦੇ ਨੇ ਜੀ। ਔਰ ਇਹ ਨੌਜਵਾਨ ਤਨਵੀਰ ਸਿੰਘ ਵੀ ਜਦੋਂ ਪੂਰੇ ਜਜ਼ਬਾਤ ਨਾਲ ਪੰਥਕ ਜਜ਼ਬਿਆਂ ਦਾ ਪ੍ਰਗਟਾਵਾ ਕਰਦਾ ਸੀ ਤਾਂ ਮੈਨੂੰ ਹਮੇਸ਼ਾ ਸੀ ਕਿ ਵੀ ਇਹਦੇ ਨਾਲ ਇਹ ਜਿਹੜਾ ਪਰਿਵਾਰਕ ਪਿਛੋਕੜ ਜਾਂ ਜਿਸ ਇਲਾਕੇ 'ਚੋਂ ਤੁਸੀਂ ਆਉਂਦੇ ਹੋ ਤੁਹਾਡੀ ਐਕਟੀਵਿਟੀ ਦਾ ਕੋਈ ਨਾ ਕੋਈ ਸੰਬੰਧ ਹੁੰਦਾ ਹੈ। ਬਿਲਕੁਲ। ਤੇ ਜਦੋਂ ਬਜ਼ੁਰਗਾਂ ਨਾਲ ਮਿਲਣ ਦਾ ਮੌਕਾ ਵੀ ਮਿਲਿਆ ਤਾਂ ਮੈਂ ਦੇਖਿਆ ਕਿ ਕਿਵੇਂ ਇਹਦੇ ਬਾਵਜੂਦ ਕਿ ਲੰਬਾ ਵਕਤ ਉਹਨਾਂ ਨੇ ਭਾਰਤੀ ਏਅਰ ਫੋਰਸ ਦੇ ਵਿੱਚ ਸਰਵ ਕੀਤਾ ਸੀ 84 ਤੋਂ ਬਾਅਦ, ਜਿਵੇਂ ਹਰ ਸਿੱਖ ਨੇ ਮਹਿਸੂਸ ਕੀਤਾ ਉਹਨਾਂ ਨੇ ਵੀ ਕੀਤਾ ਔਰ ਉਹਨਾਂ ਨੇ ਵੀ ਆਪਣੇ ਢੰਗ ਨਾਲ ਸਿੱਖ ਜੁਝਾਰੂ ਲਹਿਰ ਦੇ ਵਿੱਚ ਪੰਥਕ ਆਜ਼ਾਦੀ ਦੇ ਪਿੜ ਦੇ ਵਿੱਚ ਵੀ ਜਿਹੜਾ ਹੈ ਉਹ ਗਾਈਡਲਾਈਨਸ ਦਿੱਤੀਆਂ ਜਿਹੜੀ ਕਿ ਇੱਕ ਸਿਆਣਪ ਭਰੀ ਬਜ਼ੁਰਗਾਂ ਦਾ ਸਮਝਾਉਣਾ ਹੁੰਦਾ ਹੈ। ਬਿਲਕੁਲ। ਔਰ ਇਸ ਸਾਰੇ ਪੀਰੀਅਡ 'ਚ ਵੀ ਜਦੋਂ ਵੀ ਉਹਨਾਂ ਦੇ ਨਾਲ ਮੁਲਾਕਾਤ ਹੋਈ, ਉਹਨਾਂ ਦੇ ਘਰ ਵੀ ਜਾਣ ਦਾ ਸਬਬ ਹੁੰਦਾ ਸੀ ਜਦੋਂ ਮੈਂ ਸੀਐਟਲ ਜਾਂਦਾ ਸੀ ਜੀ, ਤੇ ਉਹਨਾਂ ਦੇ ਵਿੱਚ ਇੱਕ ਬੜਾ ਜਿਵੇਂ ਐਡਮੀਰੇਸ਼ਨ, ਉਹਨਾਂ ਨੇ ਜਿੱਥੇ ਤਾਰੀਫ ਕਰਨੀ ਜਿਹੜੀ ਜ਼ਾਹਰ ਹੈ ਹਰ ਇੱਕ ਨੂੰ ਚੰਗੀ ਲੱਗਦੀ ਹੈ, ਪਰ ਮੂਵਮੈਂਟ ਪ੍ਰਤੀ ਉਹਨਾਂ ਦੇ ਜਿਹੜੇ ਬੜੇ ਉਸਾਰੂ ਸੁਝਾਅ ਜਾਂ ਉਹਨਾਂ ਨੇ ਜੋ ਕੁਝ ਦੇਖਿਆ ਆਪਣੀ ਜ਼ਿੰਦਗੀ 'ਚ ਦੇਖ ਰਹੇ ਨੇ ਜੀ, ਔਰ ਇਸ ਸਾਰੇ ਨੂੰ ਅਸੀਂ ਵੀ ਮਿਸ ਕਰਾਂਗੇ ਕਿਉਂਕਿ ਉਹਨਾਂ ਦਾ ਜਾਣਾ ਵੀਰ ਤਨਵੀਰ ਸਿੰਘ ਦਾ ਹੀ ਜਿਹੜਾ ਵਿਛੋੜਾ ਕੱਲਾ ਨਹੀਂ ਹੈ। ਔਰ ਲਾਸਟ ਟਾਈਮ ਜਦੋਂ ਮੈਂ ਸੀਐਟਲ ਗਿਆ ਮੈਨੂੰ ਪਤਾ ਲੱਗਾ ਕਿ ਵੀ ਉਹ ਸਵੀਡਿਸ਼ ਹਸਪੀਟਲ ਹੈ ਉੱਥੇ ਬੜਾ ਪਪੂਲਰ ਜੀ, ਉਹਦੇ ਵਿੱਚ ਜਿਹੜਾ ਦਾਖਲ ਨੇ ਤੇ ਮੈਂ ਆਪਣੇ ਵੀਰ ਨੂੰ ਇਹ ਕਿਹਾ, ਮੈਂ ਕਿਹਾ ਕਿ ਵੀ ਅਸੀਂ ਉਹਨਾਂ ਨੂੰ ਮਿਲ ਜਾਣਾ। ਸੋ ਉਹਨਾਂ ਨਾਲ ਆਲਮੋਸਟ ਹਾਲਾਂ 10-15 ਮਿੰਟ ਦਾ ਉਹਨਾਂ ਦੀ ਸਿਹਤ ਠੀਕ ਨਹੀਂ ਸੀ, ਲੇਕਿਨ ਲਗਭਗ ਅੱਧਾ ਘੰਟਾ ਉਹ ਬੈੱਡ ਤੇ ਬੈਠ ਕੇ ਉਹੀ ਜਿਹੜਾ ਉਹਨਾਂ ਦਾ ਮਨ ਪੰਥਕ ਗੱਲਾਂ ਦੇ ਨਾਲ ਸੀ, ਪੰਥਕ ਚੜ੍ਹਦੀ ਕਲਾ ਦੀ ਗੱਲ। ਸੋ ਸਾਨੂੰ ਅਸੀਂ ਸਮਝਦੇ ਹਾਂ ਵੀ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ ਜੀ। ਔਰ ਮੈਂ ਜੇ ਆਉਂਦੇ ਹਫਤੇ 'ਚ ਅਸੀਂ ਵਾਸ਼ਿੰਗਟਨ 'ਚ ਨਾ ਰੱਖੇ ਹੁੰਦੇ 2 ਸਮਾਗਮ ਤਾਂ ਮੈਂ ਜ਼ਰੂਰ ਉਹਨਾਂ ਦੇ ਫਿਊਨਰਲ ਔਰ ਅੰਤਮ ਅਰਦਾਸ 'ਚ ਵੀ ਸ਼ਾਮਲ ਹੁੰਦਾ। ਸੋ ਜਿਹੜੇ ਵੀਰ ਭੈਣਾਂ ਸਾਡੇ ਨਾਲ ਜੁੜੇ ਹੋਏ ਨੇ ਇਸ ਪ੍ਰੋਗਰਾਮ ਰਾਹੀਂ ਉਹਨਾਂ ਨੂੰ ਮੈਂ ਦੱਸਦੇ ਹਾਂ ਕਿ ਡਾਕਟਰ ਦਵਿੰਦਰ ਸਿੰਘ ਪਰਹਾਰ ਹੋਰਾਂ ਦਾ ਫਿਊਨਰਲ ਜਿਹੜਾ ਹੈ ਐਤਵਾਰ 18 ਨਵੰਬਰ ਨੂੰ 11:30 ਵਜੇ ਮਾਰਲੈਟ ਫਿਊਨਰਲ ਹੋਮ 713 ਸੈਂਟਰਲ ਐਵਨਿਊ ਐਂਡ ਨਾਰਥ ਕੈਂਟ ਸਿਟੀ ਹੈ ਵਾਸ਼ਿੰਗਟਨ ਸਟੇਟ ਦੀ, ਉਹਦੇ 'ਚ ਹੋਏਗਾ। ਔਰ ਉਸ ਤੋਂ ਬਾਅਦ ਅੰਤਮ ਅਰਦਾਸ ਜਿਹੜੀ ਹੈ ਗੁਰਦੁਆਰਾ ਸਿੰਘ ਸਭਾ ਰੈਂਟਨ ਵਰਜੀਨੀਆ 'ਚ 2 ਵਜੇ ਹੋਏਗੀ ਜੀ। ਔਰ ਜਿਹੜੇ ਵੀਰ ਤਨਵੀਰ ਸਿੰਘ ਨੂੰ ਜਾਣਦੇ ਨੇ ਲੇਕਿਨ ਉਹਨਾਂ ਨੂੰ ਖਬਰ ਨਹੀਂ ਹੈ ਜਾਂ ਫੋਨ ਨੰਬਰ ਉਹਨਾਂ ਦਾ ਹੈਗਾ 206
78859006 ਉਹ ਉਹਨਾਂ ਦੇ ਨਾਲ ਜਿਹੜਾ ਰਾਬਤਾ ਕਰ ਲੈਣ। ਹਾਂ ਜਿਹੜਾ ਉਸ ਦੁੱਖ ਦੀ ਸਾਂਝ ਵੀ ਪਾ ਸਕਦੇ ਨੇ ਜੀ। ਬਾਕੀ ਅਸੀਂ ਤਾਂ ਅਰਦਾਸ ਕਰਦੇ ਹਾਂ ਸਤਿਗੁਰੂ, ਜਿਵੇਂ ਹਮੇਸ਼ਾ ਹੀ ਮੈਂ ਸਮਝਦਾ ਕਿ ਵੀ ਇਹ ਹਕੀਕਤ ਹੈ, ਆਵਾਜ਼ ਹਰ ਇੱਕ ਨੂੰ ਪੈ ਰਹੀ ਹੈ, ਪਤਾ ਨਹੀਂ ਕਿਹਨੂੰ ਕਦੋਂ ਆਵਾਜ਼ ਪੈਣੀ ਹੈ। ਜੀ ਬਿਲਕੁਲ। ਕਿਉਂਕਿ ਸਤਿਗੁਰੂ ਦਾ ਇਹ ਫਰਮਾਨ ਹੈ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸਜਨ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਸੋ ਇਹੀ ਅਰਦਾਸ ਹੈ ਕਿ ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਔਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਜੀ। ਕਨੈਟੀਕਟ, ਸੋ ਜ਼ਾਹਰ ਹੈ ਕਿ ਬੇਸ਼ੱਕ ਪਿਛਲੇ ਕਾਫੀ ਪੀਰੀਅਡ ਤੋਂ ਵੀਰ ਸਵਰਨਜੀਤ ਸਿੰਘ ਖਾਲਸਾ ਜਿਹੜੇ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨਾਲ ਜੁੜੇ ਹੋਏ ਨੇ, ਔਰ ਉਹਨਾਂ ਦੇ ਪਿਤਾ ਜੀ ਜਥੇਦਾਰ ਪਰਮਿੰਦਰਪਾਲ ਸਿੰਘ ਖਾਲਸਾ ਜਿਨ੍ਹਾਂ ਨਾਲ ਮਿਲਣ ਦਾ ਸਬੱਬ ਵੀ ਹੋਇਆ ਇਸ ਵਾਰ, ਉਹਨਾਂ ਦੇ ਮਾਤਾ ਜੀ ਨਾਲ ਵੀ ਲੰਬੇ ਵਕਤ ਤੋਂ 2-3 ਜਨਰੇਸ਼ਨਸ ਤੋਂ ਪੰਥਕ ਸੇਵਾ ਦੇ ਪੀੜ 'ਚ ਪਰਿਵਾਰ ਦਿੱਲੀ ਤੋਂ ਹੀ ਜਿਹੜਾ ਐਕਟਿਵ ਹੈ। ਔਰ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਸਵਰਨਜੀਤ ਸਿੰਘ ਜਿਹੜੇ ਨੇ ਉਹ ਜਦੋਂ ਵੀ ਉਹਨਾਂ ਦੀ ਕੋਈ ਨਾ ਕੋਈ ਐਕਟੀਵਿਟੀ, ਸਾਡੇ TV 84 ਦੇ ਵੀ ਉਹ ਰੈਗੂਲਰ ਵਿਊਅਰ ਹੀ ਨੇ, ਐਡਮਾਇਰਰ ਔਰ ਡੋਨਰ ਵੀ ਨੇ, ਔਰ ਸਾਡੇ ਹਰ ਫੰਡਰੇਜ਼ਰ ਤੇ ਉਹਨਾਂ ਦੀ ਸ਼ਮੂਲੀਅਤ ਰਹੀ। ਲੇਕਿਨ ਉਹਨਾਂ ਨੇ ਕਿੰਨਾ ਵੱਡਾ ਕੰਮ ਕੀਤਾ ਹੈ ਜਾਂ ਆਪਣੀ ਟੀਮ ਦੇ ਨਾਲ, ਮੈਂ ਸਮਝਦਾ ਵੀ ਇਹਦੇ 'ਚ ਜਿਹੜੇ ਗੁਰਦੁਆਰਾ ਸਾਹਿਬਾਨ ਜਿਹੜੇ ਇੰਡੀਵਿਜੂਅਲਸ ਨਾਲ ਲੱਗੇ ਨੇ ਕਿ, ਔਰ ਇਹ ਉੱਥੇ ਹੀ ਸੈਚਰਡੇ ਦੇ ਸਮਾਗਮ 'ਚ ਜ਼ਾਹਰ ਸੀ। ਔਰ ਮੈਂ ਇਹ ਗੱਲ ਬਾਅਦ ਦੇ ਵਿੱਚ ਵੀ 1 to 1 ਹੋਰ ਵੀ ਬਹੁਤ ਸਾਰਿਆਂ ਨੂੰ ਜਿਨ੍ਹਾਂ ਨਾਲ ਗੱਲ ਹੋਈ ਮੈਂ ਕਹੀ ਕਿ ਬਹੁਤ ਵਾਰ ਅਸੀਂ ਇਹ ਸ਼ਿਕਾਇਤ ਕਰਦੇ ਹਾਂ ਕਿ ਜੀ ਦੇਖੋ ਕਿ ਬੰਦਾ ਕੋਈ ਨਾਲ ਨਹੀਂ ਲੱਗਦਾ, ਕਿਵੇਂ ਕੀ ਕਰੀਏ, ਕਿੱਥੇ ਕਰੀਏ। ਇੱਥੇ ਅਸੀਂ ਹਜ਼ਾਰਾਂ ਦੀ ਗਿਣਤੀ 'ਚ ਹੈ ਵੱਡੇ ਵੱਡੇ ਸ਼ਹਿਰਾਂ 'ਚ, ਔਰ ਕਨੈਟੀਕਟ ਜਿੱਥੇ ਵਿਰਲੇ ਪਰਿਵਾਰ ਨੇ ਸਿੱਖਾਂ ਦੇ, ਜੇ ਸਵਰਨਜੀਤ ਸਿੰਘ ਖਾਲਸਾ ਆਪਣੇ ਐਫਰਟ ਨਾਲ ਇਸ ਲੈਵਲ ਦਾ ਕੰਮ ਕਰਵਾ ਸਕਦੇ ਨੇ। ਔਰ ਗੱਲ ਜਦੋਂ ਇਹ ਮਤਾ ਕਨੈਟੀਕਟ ਅਸੈਂਬਲੀ ਨੇ ਪਾਸ ਕੀਤਾ ਉਦੋਂ ਵੀ ਅਸੀਂ ਉਸ ਦੇ ਉੱਤੇ ਡਿਸਕਸ ਕੀਤਾ ਸੀ, ਲੇਕਿਨ ਇਹ ਪਹਿਲੀ ਇਸ ਮਤੇ ਦੇ ਪਾਸ ਹੋਣ ਤੋਂ ਬਾਅਦ ਪਹਿਲੀ ਕਮੈਮੋਰੇਸ਼ਨ ਸੀ। ਔਰ ਜਿਹੜੀ ਮੁੱਖ ਜਿਹੜੀ ਅਸੈਂਬਲੀ ਦੀ ਬਿਲਡਿੰਗ ਹੈ, ਜਿਉਂ ਹੀ ਤੁਸੀਂ ਮੈਟਲ ਡਿਟੈਕਟਰਸ ਵਾਲੇ ਰੋਡ ਨੂੰ ਨਿਕਲਦੇ ਹੋ, ਵੱਡਾ ਹਾਲ ਉਹਨਾਂ ਨੇ ਜਿਹੜਾ ਉਹ ਸਿੱਖਾਂ ਦੇ ਹਵਾਲੇ ਕੀਤਾ ਹੋਇਆ ਸੀ। ਔਰ ਜਿਹੜੀ ਯੂਨੀਕ ਮੈਂ ਸਮਝਦਾ ਹਾਂ ਵੀ ਤੁਸੀਂ ਕਿਵੇਂ ਇੱਕ ਲੈਵਲ ਤੋਂ ਦੂਜੇ ਤੱਕ ਅਵੇਅਰਨੈਸ ਕੀਤੀ ਹੁੰਦੀ ਹੈ। ਆਲਰੇਡੀ ਸ਼ਹਿਰ 'ਚ ਕਿੱਥੇ ਪੰਜਾਬੀ ਦੇ ਵਿੱਚ ਜੀ ਆਇਆਂ ਨੂੰ ਲਿਖਵਾਉਣਾ ਜਾਂ ਉਹਨਾਂ ਦੀ ਲਾਇਬ੍ਰੇਰੀ 'ਚ ਖਾਲਸੇ ਦਾ ਝੰਡਾ ਹੋਣਾ ਔਰ ਸਿੱਖਜ਼ਮ ਪ੍ਰਤੀ ਹੋਣਾ, ਇਹ ਵੀ ਉਹਨਾਂ ਦੀ ਜਿਹੜੀ ਐਕਟੀਵਿਟੀ ਆ ਉਹ ਸਾਹਮਣੇ ਸੀ। ਲੇਕਿਨ ਜਦੋਂ ਅਸੀਂ ਜਾਣ ਤੋਂ ਪਹਿਲਾਂ ਇਹ ਕਨਫਰਮ ਕਰਨਾ ਚਾਹਿਆ ਕਿ ਭਾਈ ਕੀ ਸ੍ਰੀ ਸਾਹਿਬ ਦੇ ਨਾਲ ਅੰਦਰ ਜਾਣ ਦੀ ਆਗਿਆ, ਉਹਨਾਂ ਨੇ ਕਿਹਾ ਜੀ ਨਹੀਂ, ਇਹ ਅਸੀਂ ਲਈ ਹੋਈ ਹੈ, ਜਿਹੜੀ ਇਸ ਤੋਂ ਛੋਟ ਲਈ ਹੋਈ ਹੈ। ਔਰ ਇਹ ਮੈਨੂੰ ਖੁਸ਼ੀ ਹੋਈ, ਹਾਲਾਂ ਜਦੋਂ ਅਸੀਂ ਵਾਸ਼ਿੰਗਟਨ DC ਕੈਪੀਟਲ ਔਰ ਦੂਸਰਿਆਂ ਤੇ ਜਾਂਦੇ हैं, ਸ੍ਰੀ ਸਾਹਿਬ ਤੁਹਾਨੂੰ ਜਮ੍ਹਾਂ ਹੀ ਕਰਵਾਣੀ ਪੈਂਦੀ ਔਰ ਪੂਰੀ ਵੱਡੀ ਸ੍ਰੀ ਸਾਹਿਬ ਦੇ ਨਾਲ ਮੈਨੂੰ ਇਹ, ਔਰ ਮੈਂ ਆਪਣੀ ਜਿਹੜੀ ਹੈ ਸਪੀਚ ਦੇ ਵਿੱਚ ਵੀ ਇਹ ਮੈਂਸ਼ਨ ਕੀਤਾ। ਸੋ ਮੈਂ ਸਮਝਦਾ ਹੈ ਵੀ ਇਹ ਹੈ ਕਿ ਜਦੋਂ ਬੰਦਾ ਕੋਈ ਅੱਡੀ ਗੱਡ ਕੇ ਕੰਮ ਕਰਨਾ ਧਾਰ ਲੈਂਦਾ ਫਿਰ ਕੁਝ ਵੀ ਇੰਪੋਸੀਬਲ ਨਹੀਂ ਹੈ, ਕਿਉਂਕਿ ਜਿਸ ਸੱਚ ਦੇ ਲੜ ਅਸੀਂ ਲੱਗੇ ਹੈ, ਸਾਡੇ ਪੱਲੇ ਸੱਚ ਹੈ ਤੇ ਸੱਚ ਦਾ ਆਪਣਾ ਭਾਰ ਹੁੰਦਾ। ਔਰ ਇਸ ਸੈਗਮੈਂਟ ਨੂੰ ਜਿਹੜਾ ਐਕਸਕਲੂਸਿਵ ਮੈਂ ਵੀਰ ਸਵਰਨਜੀਤ ਸਿੰਘ ਔਰ ਕਨੈਟੀਕਟ ਦੀਆਂ ਸਿੱਖ ਸੰਗਤਾਂ ਦੇ ਇਸ ਐਫਰਟ ਨੂੰ ਹੀ ਸਮਰਪਿਤ ਕਰਦਾ ਮੈਂ ਇਹ ਸਮਝਦਾ ਕਿ ਵੀ ਇਹ ਬਹੁਤ ਵੱਡੀ ਪ੍ਰਾਪਤੀ ਹੈ। ਔਰ ਕਈ ਵਾਰ ਅਸੀਂ ਜਿਹੜੇ ਆਪਣੇ ਦਾਇਰਾਕਾਰ ਵਾਲੇ ਆ, ਅਸੀਂ ਕਿਸੇ ਦੇ ਗੁਣਾਂ ਦੀ ਤਾਰੀਫ ਕਰਨ ਦੀ ਥਾਂ ਤੇ ਜਿਹੜੀ ਵੀ ਜਿਹੜਾ ਬੰਦਾ ਕੰਮ ਕਰਦਾ ਉਹਨਾਂ 'ਚ ਥੋੜੀਆਂ ਬਹੁਤ ਖਾਮੀਆਂ ਵੀ ਹੁੰਦੀਆਂ ਨੇ, ਅਸੀਂ ਉਹਨਾਂ ਨੂੰ ਹਾਈਲਾਈਟ ਕਰਦੇ ਹਾਂ। ਪਰ ਜੇ ਦੇਖਣਾ ਹੋਏ ਕਿ ਕੰਮ ਹੋ ਕੀ ਰਿਹਾ ਤੇ ਫਿਰ ਦੁਸ਼ਮਣ ਦੀ ਅੱਖ ਰਾਹੀਂ ਦੇਖੋ ਕਿ ਕਿਵੇਂ ਇੰਡੀਆ ਦੇ ਕੌਂਸੂਲੇਟ ਜਨਰਲ ਜਿਹਦਾ ਨਾਮ ਸੰਦੀਪ ਚੱਕਰਬੋਰਤੀ ਹੈ ਇੱਥੇ ਨਿਊਯਾਰਕ ਦਾ, ਉਹਨੇ ਇੱਕ ਲੰਬਾ ਚੌੜਾ ਲੈਟਰ ਸੈਨੇਟਰ ਕੈਥੀ ਆਸਟਿਨ ਨੂੰ ਲਿਖਿਆ ਕਿ ਵੀ ਤੈਨੂੰ ਇਹ ਅੱਡ ਅਲੱਗ ਅਲਗਾਵਵਾਦੀ ਸਿੱਖ ਗੁੰਮਰਾਹ ਕਰ ਰਹੇ ਨੇ, ਐਸਾ ਕੁਝ ਨਹੀਂ ਹੋਇਆ, ਨਵੰਬਰ ਦਾ ਕੋਈ ਜੈਨੋਸਾਈਡ ਨਹੀਂ, ਇਹ ਤਾਂ ਸਿੱਖਸ ਆਸਕਡ ਫॉर ਇਟ। ਉਹਦੇ ਤੁਸੀਂ ਦੇਖੋ ਇੰਨਾ ਨੈਸਟੀ ਲੈਟਰ ਹੈ ਉਹਨੇ ਉਹਦਾ ਕੌਂਸਲ ਜਨਰਲ ਦਾ, ਉਹਨੇ ਕਿਹਾ ਜੀ ਇਹ ਤਾਂ ਤੁਸੀਂ ਉਸ ਤੋਂ ਪਹਿਲਾਂ ਦੇਖੋ ਵਾਇਲੈਂਸ ਕੀ ਹੋ ਰਹੀ ਸੀ ਔਰ ਉਸ ਤੋਂ ਬਾਅਦ ਵੀ ਐਸਾ ਕੁਝ ਨਹੀਂ, ਇੰਡੀਆ ਬਹੁਤ ਡੈਮੋਕ੍ਰੈਟਿਕ ਕੰਟਰੀ ਜੋ ਉਹਨਾਂ ਦੇ ਰਿਟਰ। ਔਰ ਕਿਵੇਂ ਮੈਂ ਸਮਝਦਾ ਵੀ ਇਹ ਵੀ ਅਮਰੀਕਨਾਂ ਦੀ ਬਿਊਟੀ ਹੈ। ਕਈ ਵਾਰ ਸਾਨੂੰ ਲੱਗਦਾ ਹੁੰਦਾ ਹੈ ਜਦੋਂ ਇੱਕ ਵੇਵ ਚੱਲਦੀ ਹੈ, ਜਿਵੇਂ ਅੱਜ ਅਮਰੀਕਾ 'ਚ ਵੀ ਇੱਕ ਆਪਣੀ ਕਿਸਮ ਦਾ ਮਾਹੌਲ ਡੋਨਲਡ ਟਰੰਪ ਦੀ ਜਿਹੜੀ ਕੈਂਪੇਨ ਤੋਂ ਬਾਅਦ ਬਣਿਆ, ਲੇਕਿਨ ਇਹਦੇ ਬਾਵਜੂਦ ਇਸ ਸਿਸਟਮ ਦੇ ਵਿੱਚ
ਇਥੋਂ ਦੀ ਐਡਮਿਨਿਸਟ੍ਰੇਸ਼ਨ ਸਟੇਟ ਨੇ ਗਲਤ ਨੀਤੀਆਂ ਬਣਾਈਆਂ ਹੋਣਗੀਆਂ, ਬਣਾ ਰਹੇ ਹੋਣਗੇ ਜਾਂ ਕੱਲ੍ਹ ਨੂੰ ਬਣਾਉਣਗੇ, ਪਰ ਅਮਰੀਕਨ ਲੋਕਾਂ ਦੇ ਵਿੱਚ ਹਮੇਸ਼ਾ ਉਹ ਲੋਕ ਨੇ ਜਿਹੜੇ ਕਿ ਜਿਸ ਨੂੰ ਜਿਹੜੀ ਗੱਲ ਉਹਨਾਂ ਨੂੰ ਸਮਝ ਆ ਜਾਂਦੀ ਹੈ ਵੀ ਗਲਤ ਹੈ, ਫਿਰ ਭਾਵੇਂ ਉਹਨਾਂ ਤੇ ਜਿੰਨਾ ਮਰਜ਼ੀ ਦਬਾਅ ਹੋਏ ਉਹਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ ਨੇ ਔਰ ਐਫਰਟ ਵੀ ਕਰਦੇ ਨੇ। ਇਸੇ ਤਰ੍ਹਾਂ ਅਸੀਂ ਹੋਰ ਲੈਵਲ ਤੇ ਵੀ ਦੇਖਦੇ ਹਾਂ ਕਿ ਜਿਹੜਾ ਬੰਦਾ ਇੱਥੇ ਕਿਸੇ ਕਾਜ਼ ਦਾ ਝੰਡਾ ਚੁੱਕ ਲੈਂਦਾ ਉਹਨੂੰ ਲੱਗਦਾ ਹੈ ਕਿ ਵੀ ਇਹ ਅੰਡਰ ਪ੍ਰਿਵਿਲੇਜਡ ਨੇ ਜਾਂ ਇਹ ਡਾਊਨ ਟਰੋਡਨ ਨੇ ਜਾਂ ਲਤਾੜੇ ਹੋਏ ਨੇ, ਇਹਨਾਂ ਦੇ ਨਾਲ ਧੱਕਾ ਹੋ ਰਿਹਾ ਔਰ ਅਸੀਂ ਇਹਨਾਂ ਦੇ ਨਾਲ ਖਲੋਣਾ। ਔਰ ਨਾ ਸਿਰਫ ਕੈਥੀ ਆਸਟੋ ਨੇ, ਹਾਲਾਂਕਿ ਜਦੋਂ ਕਿਸੇ ਨੇ ਲੈਟਰ ਲਿਖਿਆ ਉਹ ਵੀ ਕੌਨਫੀਡੈਂਸ਼ੀਅਲਿਟੀ ਚ ਆ ਸਕਦਾ ਹੈ, ਤੁਸੀਂ ਜਵਾਬ ਦਿੱਤਾ, ਪ੍ਰਭਾਵਿਤ ਹੋਏ, ਲੇਕਿਨ ਕੈਥੀ ਆਸਟੋਨ ਨੇ ਜਦੋਂ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਉਹਨੇ ਯਕੀਨੀ ਬਣਾਇਆ ਕਿ ਇੰਡੀਅਨ ਕੌਂਸਲ ਜਨਰਲ ਦੇ ਲੈਟਰ ਚੋਂ ਕੋਟ ਵੀ ਕੀਤਾ ਔਰ ਉਹਦਾ ਫਿਰ ਮੂੰਹ ਵੀ ਭੰਨਿਆ, ਉਹਨੂੰ ਜਵਾਬ ਵੀ ਦਿੱਤਾ ਕਿ ਵੀ ਇਹ ਮੈਂ ਕਿਸੇ ਦੇ ਨਹੀਂ, ਮੈਂ ਆਪਣੀ ਰਿਸਰਚ ਵੀ ਕਰਕੇ ਦੇਖਿਆ। ਉਹਨਾਂ ਨੇ ਕਿਹਾ ਵੀ ਇਹ ਵੀ ਜਿਹੜਾ ਪਾਰਟ ਹੁੰਦਾ ਹੈ ਜਿਹੜੀ ਡਿਨਾਇਲ ਚ ਹੁੰਦਾ ਹੈ, ਔਰ ਮੈਂ ਇਹ ਗੱਲ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਮੈਨੂੰ ਵੀ ਜਿਹੜਾ ਸਰ ਸਰਨਜੀਤ ਸਿੰਘ ਹੋਰਾਂ ਨੇ ਮਾਣ ਦਿੱਤਾ ਕਿ ਸਮਾਗਮ ਦੇ ਕੀ ਨੋਟ ਸਪੀਕਰ ਦੇ ਤੌਰ ਤੇ ਮੈਨੂੰ ਉਹਨਾਂ ਨੇ ਰੱਖਿਆ ਸੀ ਔਰ ਮੈਂ ਆਪਣੀ 10 ਮਿੰਟ ਦੀ ਪ੍ਰੈਜੈਂਟੇਸ਼ਨ ਜਿਹਦੇ ਚ ਮੁੱਢਲੇ ਤੌਰ ਦੇ ਉੱਤੇ, ਭਾਵੇਂ ਕੋਈ ਮੇਰੀ ਰਿਸਰਚ ਨਹੀਂ ਹੈ, ਡਾਕਟਰ ਗ੍ਰੈਗ ਸਟੈਨਲੀ ਜਿਨ੍ਹਾਂ ਨੇ ਮੈਰੀਲੈਂਡ ਚ ਪ੍ਰੋਫੈਸਰ ਨੇ ਔਰ ਜੈਨੋਸਾਈਡ ਵਾਚ ਰਨ ਕਰਦੇ ਹਨ ਤਾਂ ਕਾਫੀ ਐਲਡਰਲੀ ਨੇ, ਔਰ ਮੈਨੂੰ ਇਹ ਪ੍ਰਿਵਿਲੇਜ ਵੀ ਰਿਹਾ ਕਿ ਵਾਸ਼ਿੰਗਟਨ ਚ ਪੈਸ਼ਨ ਫॉर ਟਰੂਥ ਟੀਵੀ ਦੀ ਪੈਨਲ ਡਿਸਕਸ਼ਨ ਚ ਐਟਲੀਸਟ 4 ਜਾਂ 5 ਪੈਨਲਸ ਦੇ ਵਿੱਚ ਡਿਫਰੈਂਟ ਟਾਈਮਸ ਦੇ ਉੱਤੇ ਮੈਂ ਡਾਕਟਰ ਗ੍ਰੈਗ ਸਟੈਨਲੀ ਦੇ ਨਾਲ ਕੋ ਪੈਨਲਿਸਟ ਵੀ ਸੀ, ਸੋ 1 to 1 ਵੀ ਮੈਨੂੰ ਮੌਕਾ ਬਣਿਆ ਜੀ। ਔਰ ਜਦੋਂ ਅਸੀਂ ਜੈਨੋਸਾਈਡ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਜਿਸ ਦੇ ਲਈ ਲਫ਼ਜ਼ ਨਸਲਕੁਸ਼ੀ ਜਾਂ ਯਹੂਦੀਆਂ ਦੇ ਪਰਸਪੈਕਟਿਵ ਤੋਂ ਜ਼ਿਆਦਾ ਸੈਕੰਡ ਵਰਲਡ ਵਾਰ ਵੇਲੇ ਹੋਲੋਕਾਸਟ ਜ਼ਿਆਦਾ ਪਪੂਲਰ ਹੋਇਆ, ਅਸੀਂ 18ਵੀਂ ਸਦੀ ਦੇ ਵਿੱਚ ਇਸ ਨੂੰ ਘੱਲੂਕਾਰਾ ਲਫ਼ਜ਼ ਦੇ ਨਾਲ ਜਿਹੜਾ ਕੀਤਾ ਔਰ ਇਹੀ ਘੱਲੂਕਾਰਾ ਸ਼ਬਦ ਅਸੀਂ 84 ਦੇ ਲਈ, ਜੂਨ 84 ਦੇ ਲਈ ਵੀ ਇਸਤੇਮਾਲ ਕੀਤਾ ਔਰ ਨਵੰਬਰ 84 ਦੇ ਲਈ, ਕਿਉਂਕਿ ਹੁਣ ਨਸਲਕੁਸ਼ੀ ਜਾਂ ਈਵਨ ਐਥਨਿਕ ਕਲੀਨਜ਼ਿੰਗ ਵੀ ਦੇ ਲਈ ਉਹਦੇ ਥੋੜਾ ਜਿਹਾ ਡਿਫਰੈਂਟ ਕਨੋਟੇਸ਼ਨ ਹੈ, ਪਰ ਕੁੱਲ ਮਿਲਾ ਕੇ ਇਸ ਸਾਰੇ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਜਦੋਂ ਕੋਈ ਸਟੇਟ ਇਹ ਮਿਥ ਲੈਂਦੀ ਹੈ ਕਿ ਇਸ ਗਰੁੱਪ ਨੂੰ, ਇਸ ਧਰਮ ਵਾਲਿਆਂ ਨੂੰ ਜਾਂ ਇਸ ਕਬੀਲੇ ਵਾਲਿਆਂ ਨੂੰ, ਜਿਨ੍ਹਾਂ ਦੇ ਵਿੱਚ ਰਵਾਂਡਾ ਦੇ ਹਵਾਲੇ ਨਾਲ ਦੇਖੀਏ ਤੇ ਹੁਟਸੀ ਟੁਟਸੀ ਆ ਜਾਂਦਾ ਹੈ, ਇਸੇ ਤਰ੍ਹਾਂ ਸਾਊਥ ਸੁਡਾਨ ਜਾਂ ਡਾਰਫਰ ਦੇ ਵਿੱਚ ਜੋ ਹੋਇਆ ਉਹ ਕਬੀਲਿਆਂ ਦਾ ਇੱਕ ਪਾਰਟ ਹੈ। ਤੇ ਇਹਦੇ ਚ ਜਿਹੜਾ ਡਾਕਟਰ ਸਟੈਨਲੀ ਨੇ ਇਸ ਜੈਨੋਸਾਈਡ ਵਾਚ ਦੇ ਥੱਲੇ 8 ਸਟੈਪ ਉਹਨਾਂ ਨੇ ਦਿੱਤੇ ਕਿ ਭਾਈ ਜਿਹੜਾ ਜੈਨੋਸਾਈਡ ਹੈ ਉਹਦੀਆਂ ਕਿਹੜੀਆਂ 8 ਸਟੇजेस ਨੇ। ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਲਾਸੀਫਿਕੇਸ਼ਨ, ਸਿੰਬੋਲਾਈਜੇਸ਼ਨ, ਤੁਸੀਂ ਪਹਿਲਾਂ ਪਛਾਣ ਕਰਦੇ ਹੋ, ਫਿਰ ਉਹਨਾਂ ਦੇ ਨਾਲ ਸਿੰਬਲ ਜੋੜਦੇ ਹੋ, ਫਿਰ ਡੀਹਿਊਮਨਾਈਜੇਸ਼ਨ, ਉਹਨਾਂ ਨੂੰ ਜਿਹੜਾ ਕਹੋਗੇ ਬੰਦੇ ਹੀ ਨਹੀਂ ਹੈਗੇ, ਜਿਵੇਂ ਜੂਡਨ ਰੈਟਸ ਇਹ ਨਾਜ਼ੀ ਕਹਿੰਦੇ ਸੀ, ਜਾਂ ਵਰਮਨ ਜਾਂ ਹੁਣ ਸੱਪ ਕਹਿਣ ਦਾ ਇਹ ਹੈ। ਔਰ ਜਿਵੇਂ ਜਦੋਂ ਸਿੱਖ ਨਸਲਕੁਸ਼ੀ ਨਵੰਬਰ ਔਰ ਉਸ ਪੀਰੀਅਡ 'ਚ ਹੋਈ ਤੇ ਅਕਸਰ ਇੱਕ ਗੱਲ ਜਿਹੜੀ ਬੜੀ ਉੱਥੇ ਜਿਹੜੀ ਘੁਮਾਈ ਹੋਈ ਸੀ ਕਿ ਜੀ ਇੱਕ ਬਹੁ ਗਿਣਤੀ ਦਾ ਹਿੰਦੂ ਬੰਦਾ ਜਿਹੜਾ ਮੀਟਿੰਗ 'ਚ ਲੇਟ ਹੋਇਆ, ਉਹਨੇ ਪੁੱਛਿਆ ਕਿਸੇ ਨੇ, ਉਹ ਮੀਟਿੰਗ ਵਾਲਿਆਂ ਨੇ, ਤੂੰ ਲੇਟ ਕਿਉਂ ਹੋਇਆ? ਉਹਨੇ ਕਿਹਾ ਜੀ ਮੈਂ ਤੁਰਨ ਲੱਗਾ ਸੀ ਤੇ ਮੈਂ ਜਿਹੜਾ ਇੱਕ ਸਿੱਖ ਮਿਲ ਗਿਆ, ਮੈਨੂੰ ਤਾਂ ਇੱਕ ਸੱਪ ਮਿਲ ਗਿਆ। ਉਹਨੇ ਕਿਹਾ ਜੀ ਪਹਿਲਾਂ ਤੂੰ ਕਿਹਨੂੰ ਮਾਰਿਆ? ਉਹਨੇ ਕਿਹਾ ਜੀ ਪਹਿਲਾਂ ਮੈਂ ਸਿੱਖ ਨੂੰ ਮਾਰਿਆ, ਫਿਰ ਸੱਪ ਨੂੰ ਮਾਰਿਆ, ਇਸ ਲਈ ਮੈਂ ਲੇਟ ਹੋ ਗਿਆ। ਸੋ ਜਦੋਂ ਤੁਸੀਂ ਇਹ ਹੈ, ਜਦੋਂ ਤੁਸੀਂ ਪਹਿਲਾਂ ਕਿਸੇ ਨੂੰ ਕਲਾਸੀਫਾਈ, ਸਾਨੂੰ ਤਾਂ ਲੋੜ ਹੀ ਨਹੀਂ ਕਲਾਸੀਫਾਈ ਕਰਨ ਦੀ, ਆਲਰੇਡੀ ਦਸਤਾਰਾਂ ਜਾਂ ਸਿੱਖੀ ਸਰੂਪ ਉਹਨਾਂ ਦੀ ਪਛਾਣ ਸੀ, ਉਹਨੂੰ ਫਿਰ ਉਹ ਡੀਹਿਊਮਨਾਈਜ਼ ਕਰਨਾ ਤਾਂ ਕਿ ਜਦੋਂ ਜਿਨ੍ਹਾਂ ਨੇ ਮਾਰਨੇ ਉਹਨਾਂ ਦੇ ਵਿੱਚ ਕੋਈ ਗਿਲਟ ਨਹੀਂ ਹੁੰਦਾ, ਉਹਨਾਂ ਨੂੰ ਹੁੰਦਾ ਵੀ ਅਸੀਂ ਕਾਕਰੋਚ ਮਾਰ ਰਹੇ ਜਾਂ ਅਸੀਂ ਜਿਹੜਾ ਉਹ ਸੱਪ ਮਾਰ ਰਹੇ ਜਾਂ ਅਸੀਂ ਦੇਸ਼ ਦੀ ਏਕਤਾ ਅਖੰਡਤਾ ਦੇ ਵਿਰੋਧੀ ਅੱਤਵਾਦੀ, ਜਿਵੇਂ ਅੱਤਵਾਦੀ ਜਾਂ ਜਿਹੜੇ ਕੋਈ ਮੰਗ ਕਰਨ ਵਾਲੇ ਨੇ ਉਹ ਹਿਊਮਨ ਬੀਇੰਗ ਨਹੀਂ ਹੁੰਦੇ। ਸੋ ਉਹ ਡੀਹਿਊਮਨਾਈਜੇਸ਼ਨ ਹੈ। ਫਿਰ ਉਹਦੇ ਨਾਲ ਉਹ ਆਰਗੇਨਾਈਜੇਸ਼ਨ ਖੜੀ, ਜਿਵੇਂ ਮਿਲੀਸ਼ੀਆ ਉਹਨਾਂ ਨੇ ਖੜਾ ਕੀਤਾ, ਕਾਂਗਰਸ ਨੇ ਆਪਣਾ, ਜਿਵੇਂ ਅੱਜ RSS ਉਹ ਕੰਮ ਕਰਦੇ, ਔਰ ਫਿਰ ਤੁਸੀਂ ਉਸ ਸਾਰੇ ਦੇ ਲਈ ਲੋਕਾਂ ਨੂੰ ਪ੍ਰਿਪੇਅਰ ਕਰਦੇ ਹੋ। ਇੱਕ ਪੂਰੀ ਇੱਕ ਪ੍ਰੋਪੇਗੈਂਡਾ ਵਾਰਫੇਅਰ ਹੁੰਦੀ ਹੈ, ਉਹ ਵੀ ਪ੍ਰੈਪਰੇਸ਼ਨ ਦੇ ਨਾਲ ਜੁੜੀ ਹੁੰਦੀ ਹੈ ਕਿ ਜਿਹਦੇ ਥੱਲੇ ਤੁਸੀਂ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਭਰ ਦਿੰਦੇ ਹੋ। ਔਰ ਜਿਵੇਂ ਮੈਂ ਮੈਂਸ਼ਨ ਕੀਤਾ ਕਿ ਜੇ ਅਸੀਂ 78 ਤੋਂ 84 ਤੱਕ ਦੇਖੀਏ, ਉਹ ਮਾਹੌਲ ਕ੍ਰੀਏਟ ਕੀਤਾ ਗਿਆ ਮੇਨ ਸਟ੍ਰੀਮ ਮੀਡੀਆ ਰਾਹੀਂ, ਪ੍ਰਿੰਟ ਮੀਡੀਆ ਰਾਹੀਂ ਕਿ ਭਾਈ ਇਹ ਸਿੱਖ ਭਾਰਤ ਮਾਤਾ ਜਿਹੜੀ ਕਿ ਇੱਕ ਗੋਡੈਸ ਦੁਰਗਾ ਹੈ, ਉਹਦੀ ਜਿਓਗ੍ਰਾਫੀਕਲ ਐਂਟੀਟੀ ਨੂੰ ਸਪਿਰਿਚੁਅਲ ਐਂਟੀਟੀ ਬਣਾਇਆ।
ਸਿੱਖਾਂ ਨੂੰ ਇਸ ਗੱਲ ਦਾ ਦੋਸ਼ੀ ਦੱਸਿਆ ਕਿ ਉਹ ਭਾਰਤ ਮਾਤਾ ਦੇ ਅੰਗ ਤੋੜਨਾ ਚਾਹੁੰਦੇ ਨੇ ਔਰ ਇਹ ਪੰਜਾਬ ਔਰ ਕਸ਼ਮੀਰ ਔਰ ਇਹ ਸਾਡੇ ਅਟੂਟ ਅੰਗ ਨੇ ਤੇ ਜਿਹੜੇ ਸਾਡੀ ਮਾਤਾ ਦੇ ਅੰਗ ਤੋੜਦੇ ਨੇ ਉਹ ਤਾਂ ਬੰਦੇ ਹੀ ਨਹੀਂ ਹੈਗੇ, ਉਹ ਮਾਰੇ ਜਾਣ ਦੇ ਕਾਬਿਲ ਨੇ। ਸੋ ਇਹ ਜਿਹੜੇ ਲਫ਼ਜ਼ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਇਹ ਸਾਰੇ ਇਸ ਦੌਰ ਦੇ ਵਿੱਚ ਘੜੇ ਗਏ। ਇਹਨਾਂ ਨੇ ਉਹ ਮਾਨਸਿਕਤਾ ਤਿਆਰ ਕੀਤੀ ਕਿ ਜੂਨ 84 ਦਾ ਜੇ ਫੌਜੀ ਹਮਲਾ ਹੁੰਦਾ ਤੇ ਭਾਰਤ ਭਰ ਦੇ ਵਿੱਚ ਹਿੰਦੂ ਜਿਹੜੀ ਬਹੁ ਗਿਣਤੀ ਹੈ, ਵੱਡ ਗਿਣਤੀ, ਉਹ ਮਠਾਈਆਂ ਵੰਡਦੇ ਨੇ, ਫੌਜ ਨੂੰ ਵਧਾਈਆਂ ਦਿੰਦੇ ਨੇ, ਟੀਵੀ ਸਕਰੀਨ ਤੇ ਆ ਕੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਕਹਿ ਕੇ ਉਸ ਨੂੰ ਵਡਿਆਉਂਦੇ ਨੇ। ਪਰ ਇਹੀ ਨਵੰਬਰ 84 ਦੇ ਵਿੱਚ ਜੇ ਜਿਉਂਦੇ ਸਿੱਖਾਂ ਨੂੰ ਸਾੜਿਆ ਜਾ ਰਿਹਾ ਤੇ ਵੱਡ ਗਿਣਤੀ ਜਿਹੜੀ ਹੈ ਉਸ ਸੜ ਰਹੇ ਬੰਦੇ ਜਾਂ ਬੀਬੀ ਜਾਂ ਬੱਚੇ ਦੀ ਪੇਨ ਨਾਲੋਂ ਤਾੜੀਆਂ ਮਾਰ ਕੇ ਕਹਿ ਰਹੇ ਨੇ ਕਿ ਸਰਦਾਰ ਜੀ ਤਾਂ ਭੰਗੜਾ ਪਾ ਰਹੇ ਨੇ। और इसी तरह छोटे छोटे बच्चों ਨੂੰ ਜੇ ਮਾਰਨਾ ਉਹਨਾਂ ਨੇ ਕਿਹਾ ਕਿ ਜੀ सांपों के बच्चे भी सांप होते हैं। सो ਇਹ ਜਿਹੜੀ ਫਿਰ ਪੂਰੀ ਉਸ ਦੀ ਐਪਲੀਕੇਸ਼ਨ ਹੈ ਉਸ ਨੂੰ ਐਗਜ਼ੀਕਿਊਟ ਕਰਨਾ ਹੈ ਜਿਹਦੇ ਲਈ ਡਾਕਟਰ ਗ੍ਰੈਗਰੀ ਨੇ ਸ਼ਬਦ ਐਕਸਟਰਮੀਨੇਸ਼ਨ ਵਰਤੇ ਕਿ ਐਕਸਟਰਮੀਨੇਟ ਕਰ ਦਿਓ। ਐਕਸਟਰਮੀਨੇਟ ਹੈ ਤੁਸੀਂ ਕਾਕਰੋਚ ਮਾਰਤੇ, ਮੱਛਰ ਮਾਰਤੇ, ਦੂਜਾ ਹੋਇਆ ਔਰ ਫਾਈਨਲ ਸਟੇਜ ਜਿਹੜੀ ਚ ਇਹ ਇੰਡੀਅਨ ਕੌਂਸੂਲੇਟ ਔਰ ਉਸ ਬੀਬੀ ਕੈਥੀ ਨੇ ਉਹਨੂੰ ਬਿਲਕੁਲ ਡਿਨਾਇਲ ਕਿ ਜਿਹੜੀ ਫਿਰ ਸਟੇਟ ਹੈ ਜਿਹਨੇ ਉਹ ਸਭ ਕੁਝ ਕੀਤਾ ਹੁੰਦਾ ਹੈ ਉਹਦਾ ਜ਼ੋਰ ਲੱਗਾ ਹੁੰਦਾ ਹੈ ਕਿ ਬਈ ਉਹ ਡਿਨਾਈ ਕਰੇ ਕਿ ਵੀ ਐਸਾ ਕੁਝ ਨਹੀਂ ਹੋਇਆ। ਔਰ ਉਹਦੇ ਚ ਜਿਵੇਂ ਬੀਬੀ ਕੈਥੀ ਨੇ ਵੀ ਮੈਂਸ਼ਨ ਕੀਤਾ, ਮੈਂ ਵੀ ਆਪਣੀ ਪ੍ਰੈਜੈਂਟੇਸ਼ਨ ਚ ਕਿਹਾ ਕਿ ਸਾਨੂੰ ਫੋਰਡਮ ਯੂਨੀਵਰਸਿਟੀ ਚ ਇੱਥੇ ਡਾਕਟਰ ਐਨੀ ਖਲਾਈਜ਼ਾ ਜਿਹੜੀ ਕਿ ਆਰਮੀਨੀਅਨ ਮੂਲ ਦੀ ਬੀਬੀ ਸਿੱਖਾਂ ਨਾਲ ਵੀ ਹਮਦਰਦੀ ਰੱਖਦੀ ਸੀ, ਅਸੀਂ 3-4 ਜਿਹੜੀਆਂ ਨੇ ਡਿਫਰੈਂਟ ਕਾਨਫਰੰਸਿਸ ਫੋਰਡਮ ਯੂਨੀਵਰਸਿਟੀ ਚ ਵੀ ਕੀਤੀਆਂ, 2-3 ਵਾਰ UN ਚ ਵੀ ਹੋਇਆ ਜੀ। ਔਰ ਐਸਾ ਵੀ ਹੁੰਦਾ ਕਿਉਂਕਿ ਆਰਮੀਨੀਅਨ ਸੀ ਔਰ ਉਹਨਾਂ ਦਾ ਕਹਿਣਾ ਹੈ ਆਰਮੀਨੀਅਨਸ ਦਾ ਕਿ 1914 ਤੋਂ 1918 ਚ ਫਸਟ ਵਰਲਡ ਵਾਰ ਦੇ ਦੌਰਾਨ ਔਰ ਕਿਉਂਕਿ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਪਿਛਲੇ ਕੱਲ ਹੀ ਆਰਮਸਟਿਸ ਜਿਹੜਾ 100 ਸਾਲ ਹੋ ਗਏ ਨੇ ਫਸਟ ਵਰਲਡ ਵਾਰ ਨੂੰ ਦੀ ਸਾਰੀ ਐਂਡਿੰਗ ਟ੍ਰੀਟੀ ਨੂੰ ਔਰ ਦੂਜੇ ਨੂੰ, ਇਹ ਵੀ ਦੁਨੀਆ ਭਰ ਦੇ ਵਿੱਚ ਸੈਲੂਟ ਹੋ ਰਿਹਾ ਔਰ ਸਿੱਖਾਂ ਦੇ ਨਾਤੇ ਅਸੀਂ ਸਮਝਦੇ ਹਾਂ ਕਿ ਅਸੀਂ ਆਪਣੇ ਗਿਣਤੀ ਤੋਂ ਮਚ ਬਿਯੋਂਡ ਕੰਟਰੀਬਿਊਟ ਕੀਤਾ ਹੋਇਆ ਦੁਨੀਆ ਦੇ ਵਿੱਚ ਉਸ ਵੇਲੇ ਵਰਲਡ ਪੀਸ ਐਸਟੈਬਲਿਸ਼ ਕਰਨ ਦੇ ਲਈ। ਇੱਕ ਅੰਦਾਜ਼ੇ ਮੁਤਾਬਕ 80,000 ਤੋਂ ਜ਼ਿਆਦਾ ਸਿੱਖ ਕੈਜੂਅਲਟੀਜ਼ ਪਹਿਲੇ ਸੰਸਾਰ ਜੰਗ 'ਚ ਹੋਈਆਂ। ਸਿੱਖ ਜਿਹੜੇ ਨੇ ਹਰ ਫਰੰਟ ਤੇ ਉਹ ਇਜਿਪਟ ਹੋਏ, ਸੀਰੀਆ ਹੋਏ, ਪ੍ਰੈਜ਼ੈਂਟ ਡੇ ਇਜ਼ਰਾਈਲ ਹੋਏ, ਫਰਾਂਸ ਹੋਏ, ਇਹਨਾਂ ਸਾਰੀਆਂ ਥਾਵਾਂ ਤੇ ਲੜੇ ਔਰ ਬਹੁਤ ਵੱਡਾ ਨੁਕਸਾਨ ਟਰਕੀ ਚ ਜਿੱਥੇ ਗੈਲੀਪੋਲੀ ਹੈ ਉਸ ਜੰਗ ਦੇ ਵਿੱਚ ਹੋਇਆ। ਹਾਲਾਂਕਿ ਅਤਾਤੁਰਕ ਨੇ ਬਹਾਦਰੀ ਦੇ ਨਾਲ ਆਪਣੇ ਮੁਲਕ ਨੂੰ ਡਿਫੈਂਡ ਕੀਤਾ, ਗੈਲੀਪੋਲੀ ਨੂੰ ਜਿਹੜੀਆਂ ਬ੍ਰਿਟਿਸ਼ ਫੋਰਸਿਸ ਸੀ ਉਹ ਨਹੀਂ ਜਿੱਤ ਸਕੀਆਂ। ਲੇਕਿਨ ਇਸ ਪੀਰੀਅਡ ਦੇ ਵਿੱਚ ਜਿਹੜਾ ਆਟੋਮਨ ਐਮਪਾਇਰ ਜਿਹਦੇ ਕੋਲ ਸਾਰਾ ਮਿਡਲ ਈਸਟ ਵੀ ਸੀ, ਉਹਨਾਂ ਨੇ ਜਿਹੜਾ ਆਰਮੀਨੀਅਨਸ ਦੇ ਉੱਤੇ ਹੋਰ ਵੀ ਸਫਰਰ ਹੋਣਗੇ, ਉਹਨਾਂ ਨੂੰ ਇਹ ਹੈ ਕਿ ਭਾਈ ਸਾਡੀ ਨਸਲਕੁਸ਼ੀ ਹੋਈ ਔਰ ਉਹ ਉਹਨਾਂ ਨੇ ਕਾਫੀ ਇਸ ਦੇ ਲਈ ਸਬੂਤ ਔਰ ਲੌਬੀ ਵੀ ਇਕੱਠੀ ਇਸ ਦੇ ਉੱਤੇ ਉਹ ਕਰਦੇ ਨੇ। ਲੇਕਿਨ ਮੈਨੂੰ ਯਾਦ ਹੈ ਵੀ ਇੱਥੋਂ ਦੇ ਸਮਾਗਮਾਂ 'ਚ ਈਵਨ ਟਰਕਿਸ਼ ਐਮਬੈਸੀ ਦੇ ਬੰਦੇ ਫੰਕਸ਼ਨ 'ਚ ਆ ਕੇ ਵੀ ਉਹਨੂੰ ਡਿਸਰਪਟ ਕਰਨ ਦੀ ਕੋਸ਼ਿਸ਼ ਕਰਦੇ ਸੀ। 2 ਵਾਰ ਐਸਾ ਹੋਇਆ ਜਿਹਦੇ 'ਚੋਂ ਕਹਿੰਦੇ ਸੀ ਵੀ ਇਸ ਕਿਸਮ ਦੀ ਕੋਈ ਨਸਲਕੁਸ਼ੀ ਨਹੀਂ ਹੋਈ। ਸੋ 100 ਸਾਲ ਬਾਅਦ ਵੀ ਹਾਲਾਂ ਜਿਹੜੇ ਅੱਜ ਟਰਕੀ ਆ ਉਹਨਾਂ ਦਾ ਕੀ ਕਸੂਰ ਹੈ ਜੇ 1914 'ਚ ਕੀਤਾ ਵੀ ਹੋਏ ਕਿਸੇ ਨੇ। ਔਰ ਤੁਸੀਂ ਜਿਵੇਂ ਅਫਰੀਕਨ ਅਮਰੀਕਨਸ ਤੋਂ ਅਮਰੀਕਾ ਨੇ ਮਾਫੀ ਮੰਗੀ ਹੈ ਜਾਂ ਕੈਨੇਡਾ ਵਾਲਿਆਂ ਨੇ ਨੇਟਿਵ ਕੈਨੇਡੀਅਨਸ ਤੋਂ ਮੰਗੀ ਹੈ ਜਾਂ ਕੋਮਾਗਾਟਾ ਮਾਰੂ ਦੀ ਮੰਗੀ ਹੈ, ਇੰਨੇ ਕੁ ਨਾਲ ਗੱਲ ਅੱਗੇ। ਪਰ ਮੈਂ ਡਿਨਾਇਲ ਦੀ ਗੱਲ ਕਰਦਾ ਵੀ ਉਹ ਤਾਂ 100 ਸਾਲ ਬਾਅਦ ਵੀ ਉਸ ਡਿਨਾਇਲ 'ਚ ਨੇ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਕਿਲਿੰਗਸ ਜਾਂ ਦੂਜੀਆਂ ਹੁੰਦੀਆਂ ਨੇ ਉਹਨੂੰ ਪਰ ਜਿਸ ਹੱਦ ਤੱਕ ਜਾ ਕੇ ਇੰਡੀਅਨ ਗਵਰਨਮੈਂਟ ਇਸ ਡਿਨਾਇਲ ਦੇ ਮੋਡ 'ਚ ਹੈ ਕਿ ਉਹ ਇੰਟਰਨੈਸ਼ਨਲੀ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਜੇ ਓਨਟਾਰੀਓ ਅਸੈਂਬਲੀ ਨੇ ਪਾਸ ਕੀਤਾ ਉਸ ਮਤਾ ਤੇ ਉਹਦੇ ਤੋਂ ਬਾਅਦ ਜਸਟਿਨ ਟਰੂਡੋ ਦਾ ਕੀ ਹਾਲ ਕੀਤਾ ਕਿਉਂਕਿ ਲਿਬਰਲ ਪਾਰਟੀ ਨੇ ਮੂਵ ਕੀਤਾ ਸੀ ਜਦੋਂ ਉਹਨਾਂ ਦੀ ਹਕੂਮਤ ਸੀ ਬੀਬੀ ਮੱਲੀ ਨੇ। ਜੇ ਜਗਮੀਤ ਸਿੰਘ ਦੇ ਹਮਾਇਤੀ ਨਹੀਂ ਤੇ ਜਗਮੀਤ ਸਿੰਘ ਦੇ ਨਾਲ ਕਿਉਂ ਜਿਹਾ ਪ੍ਰਚਾਰ ਜੋੜਿਆ ਹੋਇਆ ਔਰ ਕਿਉਂਕਿ ਅਮਰੀਕਾ ਦੇ ਵਿੱਚ ਇੱਕ ਪੂਰੀ ਮੁਹਿੰਮ ਔਰ ਇਹ ਮੈਂ ਸਮਝਦਾ ਵੀ ਕ੍ਰੈਡਿਟ 6 ਫॉर ਜਸਟਿਸ ਨੂੰ ਜਾਂਦਾ ਹੈ ਕਿ ਉਹਨਾਂ ਨੇ 90s ਦੇ ਵਿੱਚ ਹੀ ਲੇਟ 90s ਜਾਂ ਅਰਲੀ 2000 ਚ ਜਿਹੜਾ ਇੱਕ ਪੂਰੀ ਲੌਬੀ ਬਣਾਈ ਵੀ ਇਹ ਦੰਗੇ ਨਹੀਂ ਨੇ, ਇਹ ਨਸਲਕੁਸ਼ੀ। ਔਰ ਉਸ ਤੋਂ ਬਾਅਦ ਇੱਕ ਮੁਹਿੰਮ ਵੀ ਸ਼ੁਰੂ ਹੋਈ। ਬਹੁਤ ਸਾਰੇ ਸ਼ਹਿਰਾਂ ਨੇ ਘੱਟੋ ਘੱਟ 20 ਤੋਂ ਜ਼ਿਆਦਾ ਸ਼ਹਿਰ ਹੋਣਗੇ ਅਮਰੀਕਾ ਦੇ ਜਿਨ੍ਹਾਂ ਦੇ ਵਿੱਚ ਹੁਣ ਤੋਂ ਪਹਿਲਾਂ ਤੱਕ ਜਿਹੜਾ ਇਹ ਪਾਸ ਹੋਇਆ ਕਿ ਵੀ ਇਹ ਸਿੱਖ ਨਸਲਕੁਸ਼ੀ। ਲੇਕਿਨ ਕਨੈਟੀਕਟ ਸਟੇਟ ਪਹਿਲੀ ਸਟੇਟ ਹੈ ਜਿਸ ਨੇ ਜਿਹੜਾ ਇਸ ਨੂੰ ਸਿੱਖ ਨਸਲਕੁਸ਼ੀ ਦੇ ਤੌਰ ਤੇ ਜਿਹੜੀ ਹੈ ਉਹ ਰੈਕਗਨਾਈਜ਼ ਕੀਤਾ ਹੈ। ਪੈਨਸਿਲਵੇਨੀਆ ਅਸੈਂਬਲੀ ਨੇ ਔਰ ਅਸੀਂ ਇੱਕ ਪੂਰਾ ਸੈਗਮੈਂਟ ਇਹਦੇ ਤੇ ਕੀਤਾ ਸੀ ਕਿ ਡੀਟੇਲ ਰੈਜ਼ੋਲੂਸ਼ਨ
ਜਿਹਦੇ 'ਚ ਕਿ ਉਹਨਾਂ ਨੇ ਇਸ ਨੂੰ ਨਵੰਬਰ 84 ਨੂੰ ਜੈਨੋਸਾਈਡ ਦੇ ਤੌਰ ਤੇ ਵੀ ਮੰਨਿਆ। ਔਰ ਜਿਵੇਂ ਉਹਨਾਂ ਨੇ ਕੇਸ ਬਿਲਡ ਕੀਤਾ, ਉਹਨਾਂ ਨੇ ਪਹਿਲੀ ਵਾਰ ਹੈ ਕਿ 30,000 ਤੋਂ ਜ਼ਿਆਦਾ ਜਿਹੜੇ ਸਿੱਖਾਂ ਦਾ ਭਾਰਤ ਭਰ ਵਿੱਚ ਮਾਰੇ ਜਾਣ ਦਾ ਹਵਾਲਾ ਦਿੱਤਾ। ਸੋ ਇਹ ਜਿਹੜੇ ਪੈਨਸਿਲਵੇਨੀਆ 'ਚ ਵੀਰ ਨੇ ਉਹਨਾਂ ਦਾ ਐਫਰਟ ਹੈ। ਸੋ ਇਹ ਜਿਹੜੀ ਇੱਕ ਮੁਹਿੰਮ ਚੱਲੀ ਹੈ, ਇਹਨੇ ਇੰਡੀਅਨ ਗਵਰਨਮੈਂਟ ਨੂੰ ਰੈਟਲ ਕੀਤਾ ਪੂਰੀ ਤਰ੍ਹਾਂ। ਸੋ ਇਹ ਕਨੈਟੀਕਟ ਦੀ ਅਸੈਂਬਲੀ ਵੱਲੋਂ ਪਾਸ ਹੋਣ ਤੋਂ ਬਾਅਦ ਪਹਿਲਾ ਇਸ ਲੈਵਲ ਦਾ ਸਮਾਗਮ ਸੀ। ਔਰ ਇਹਨਾਂ ਨੇ, ਔਰ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਅਸੀਂ ਜਿੱਥੇ ਹੋਰ ਟੀਵੀ ਚੈਨਲਸ ਨੇ ਵੀ ਉਹਨੂੰ ਕਵਰ ਕੀਤਾ, ਭਾਵੇਂ ਅਸੀਂ ਲੇਟ ਹੀ ਪਹੁੰਚੇ, ਥੋੜਾ ਟ੍ਰੈਫਿਕ, ਥੋੜਾ ਮੈਂ ਸਮਝਦਾ ਵੀ ਸਾਡੀ ਇਸ ਦੇ ਵਿੱਚ ਥੋੜੀ ਜਿਹੀ ਅਣਗਹਿਲੀ ਕਿ ਫੰਕਸ਼ਨ ਸ਼ੁਰੂ ਹੋ ਚੁੱਕਾ ਸੀ ਜਦੋਂ ਅਸੀਂ ਪਹੁੰਚੇ। ਔਰ ਲੇਕਿਨ ਜਦੋਂ ਤੋਂ ਅਸੀਂ ਪਹੁੰਚਦੇ ਹਾਂ ਸ਼ੁਰੂ ਕੀਤਾ, ਹੁਣ ਹੀ ਮੈਂ ਦੇਖ ਰਿਹਾ ਸੀ ਕਿ 30,000 ਤੋਂ ਜ਼ਿਆਦਾ ਜਿਹੜਾ ਲੋਕਾਂ ਨੇ ਉਹਨੂੰ ਵਿਊ ਕੀਤਾ ਹੈ, 400 ਦੇ ਕਰੀਬ ਸ਼ੇਅਰ ਨੇ, ਸੈਂਕੜਿਆਂ ਕਾਮੈਂਟ ਨੇ। ਔਰ ਇਸੇ ਤਰ੍ਹਾਂ ਜਿਹੜਾ ਮਿਸਿੰਗ ਪਾਰਟ ਵੀ ਪਹਿਲਾਂ ਉਹ ਅਸੀਂ ਦੂਸਰੇ ਟੀਵੀ ਚੈਨਲ ਵਾਲਿਆਂ ਤੋਂ ਲੈ ਲਿਆ। ਔਰ ਆਉਣ ਵਾਲੇ ਦਿਨਾਂ 'ਚ ਅਸੀਂ ਉਸ ਨੂੰ ਜਿਹੜਾ ਹੈ ਪੂਰੇ ਤਰੀਕੇ ਦੇ ਨਾਲ ਦੁਬਾਰਾ ਐਡਿਟ ਕਰਕੇ ਪੂਰੇ ਦਾ ਪੂਰਾ ਚਲਾਵਾਂਗੇ। ਔਰ ਉਸ ਦੇ ਲਈ ਅਸੀਂ ਪ੍ਰੋਮੋ ਬਣਾ ਕੇ ਪਹਿਲਾਂ ਦੱਸਾਂਗੇ ਵੀ ਕਿ ਕਦੋਂ ਇਹ ਚਲਾਇਆ, ਕਿਉਂਕਿ ਇਹ ਇੰਨਾ ਕੁ ਜਿਹੜਾ ਮੈਂ ਸਮਝਦਾ ਵੀ ਜਿਹੜਾ ਰੈਕਗਨੀਸ਼ਨ ਹੀ ਨਹੀਂ, ਇੱਕ ਤਾਂ ਰੈਕਗਨੀਸ਼ਨ ਹੈ, ਮਤੇ ਹੁੰਦੇ ਨੇ, ਪਰ ਜਿਵੇਂ ਉਸ ਸਾਰੇ ਦੀ ਤਰਤੀਬ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਉਹਨਾਂ ਨੇ ਐਫਰਟ ਕੀਤੀ, ਉਹਨਾਂ ਦੇ ਨੁਮਾਇੰਦੇ ਵੀ ਸਨ ਔਰ ਗੁਰਦੁਆਰਾ ਕਮੇਟੀਆਂ ਦਾ ਖਾਸ ਤੌਰ ਤੇ ਵੱਡਾ ਰੋਲ ਸੀ ਇਸ ਸਾਰੇ ਦੇ ਵਿੱਚ। ਔਰ ਜਿਹੜੇ ਈਵਨ ਇਹੀ ਨਹੀਂ, ਕਿਉਂਕਿ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਵੀ ਜੇ ਅਸੀਂ ਗੱਲ ਨੂੰ ਅੱਗੇ ਤੋਰਨਾ ਹੈ ਤੇ ਸਿਰਫ ਆਪਣੇ ਦਾਇਰਾਕਾਰ ਤੱਕ ਰਹਿ ਕੇ ਹੀ ਨਹੀਂ, ਇਹਨਾਂ ਦੇ ਐਫਰਟ ਦੇ ਨਾਲ ਮੈਂ ਜੇ ਦੱਸਾਂ, ਹਾਲਾਂਕਿ ਮੈਂ ਉਸ ਤੋਂ ਪਹਿਲਾਂ ਵੀ ਇਹ ਗੱਲ ਮੈਂਸ਼ਨ ਕੀਤੀ ਸੀ ਕਿ ਕਿਵੇਂ ਈਵਨ ਤਾਮਿਲ ਆਰਗੇਨਾਈਜੇਸ਼ਨਸ ਨੂੰ ਵੀ ਉਹਨਾਂ ਨੇ ਇਨਵੋਲਵ ਕੀਤਾ ਹੋਇਆ ਸੀ, ਜਿਸ ਦੇ ਵਿੱਚ ਮਿਸਟਰ ਕਾਰਥਿਕਿਆ ਪ੍ਰਭੇ ਨਟਰਾਂਜਨ ਅਮਰੀਕਨ ਹਿਊਮਨਿਸਟ ਸੁਸਾਇਟੀ ਮੈਂਬਰ ਆਫ ਤਾਮਿਲ ਕਮਿਊਨਿਟੀ, ਉਹਨਾਂ ਦੀ ਆਪਣੀ ਪ੍ਰੈਜੈਂਟੇਸ਼ਨ ਵੀ ਸੀ। ਫਿਰ ਅਸੀਂ ਦੇਖਦੇ ਹਾਂ ਕਿ ਵੀ NAACP ਪ੍ਰੈਜ਼ੀਡੈਂਟ ਜਿਹੜੇ ਨੇ ਡਾਇਨ M ਡੈਨੀਅਲਸ ਨਾਰਵਿਚ ਬ੍ਰਾਂਚ ਦੇ, ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਸੀ। ਔਰ ਜੂਇਸ਼ ਫੈਡਰੇਸ਼ਨ ਆਫ ਗ੍ਰੇਟਰ ਨਿਊ ਹੇਵਨ ਦੇ ਜੂਡਿਥ ਐਲਪੈਰਨ ਜਿਹੜੇ ਚੀਫ ਐਗਜ਼ੈਕਟਿਵ ਨੇ, ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਸੀ। ਔਰ ਦਿੱਲੀ ਤੋਂ ਖਾਸ ਤੌਰ ਤੇ ਸਰਦਾਰ ਪਰਮਿੰਦਰਪਾਲ ਸਿੰਘ ਖਾਲਸਾ ਜਿਹੜੇ ਉਹਨਾਂ ਨੇ ਸਿੱਖ ਹੋਮਲੈਂਡ ਪੰਜਾਬ ਤੋਂ ਕਿ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ, ਉਹਨਾਂ ਨੇ ਆਪਣਾ ਜਿਹੜਾ ਕਿ ਉਹਨਾਂ ਦੇ ਆਪਣੇ ਪਰਿਵਾਰ ਨੇ, ਉਹਨਾਂ ਦੀਆਂ ਕਾਰੋਬਾਰੀ ਜਿਹੜੀਆਂ ਸਾਰੇ ਫੈਸਿਲਿਟੀਆਂ ਤੇ ਕਿਵੇਂ ਹਮਲੇ ਹੋਏ ਔਰ ਉਸ ਵੇਲੇ ਦਾ ਮਾਹੌਲ ਕੀ ਸੀ, ਪੁਲਿਸ ਸਟੇਸ਼ਨਾਂ ਦਾ ਕੀ ਸੀ, ਉਹਨਾਂ ਨੇ ਬੜੇ ਟੱਚਿੰਗ ਅੰਦਾਜ਼ ਦੇ ਵਿੱਚ ਸਾਰਿਆਂ ਦੇ ਸਾਹਮਣੇ ਲਿਆਂਦਾ। ਔਰ ਇਸ ਬਾਰੇ ਜਿਹੜੀ ਪ੍ਰੈਸ ਰਿਲੀਜ਼ ਹੈ, ਮੈਂ ਬਰੀਫ ਉਹਦੇ ਵਿੱਚ ਗੱਲ ਕਰਨ ਤੋਂ ਬਾਅਦ ਮੈਂ ਜਿਹੜਾ ਖਾਸ ਤੌਰ ਤੇ ਇੰਡੀਅਨ ਕੌਂਸੂਲੇਟ ਦਾ ਇਸ ਦੇ ਉੱਤੇ ਬਕਵਾਸ ਹੈ ਔਰ ਬੀਬੀ ਸੈਨੇਟਰ ਕੈਥੀ ਆਸਟਨ ਦਾ ਜਿਹੜਾ ਜਿਹਨੂੰ ਕਹਿੰਦੇ ਨੇ ਮੂੰਹ ਭਨਵਾ ਜਵਾਬ ਹੈ, ਉਹ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ। ਸੋ ਇਹ ਜਿਹੜਾ ਲਗਭਗ 12 ਵਜੇ ਤੋਂ ਲੈ ਕੇ 3 ਵਜੇ ਤੱਕ 3 ਘੰਟੇ ਪ੍ਰੋਗਰਾਮ ਚੱਲਿਆ। ਇਸ ਦੀ ਸ਼ੁਰੂਆਤ ਅਰਦਾਸ ਦੇ ਨਾਲ ਹੋਈ ਔਰ ਪ੍ਰੋਗਰਾਮ ਦਾ ਅੰਤ ਜਿਹੜਾ ਉਹਦੇ ਚ ਦੇਸ਼ ਸੇਵਾ ਬਰਮੋਏ ਦਾ ਜਿਹੜਾ ਸ਼ਬਦ ਪੜਿਆ ਗਿਆ। ਔਰ ਇਹਨੂੰ ਕਿਉਂਕਿ ਇਸ ਨੂੰ ਮੁੱਖ ਤੌਰ ਦੇ ਉੱਤੇ ਮੈਂ ਜਿਹੜੀ ਰਿਪੀਟ ਨਹੀਂ ਕਰਨਾ ਚਾਹੁੰਦਾ, ਜਿਹੜਾ ਮੈਂ ਆਲਰੇਡੀ ਜ਼ੁਬਾਨੀ ਚ ਦੱਸ ਦਿੱਤਾ। ਔਰ ਜਿਨ੍ਹਾਂ ਦੀ ਜਿਹੜਾ ਪ੍ਰੈਜ਼ੈਂਸ ਸੀ ਉਹਨਾਂ ਦੇ ਵਿੱਚ ਸਾਰੀਆਂ ਹੀ ਸਿੱਖ ਸੁਸਾਇਟੀਜ਼ ਦੇ ਨਾਲ, ਔਰ ਖਾਸ ਤੌਰ ਤੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸਰਦਾਰ ਹਿੰਮਤ ਸਿੰਘ, ਉਹਨਾਂ ਦਾ ਮੈਂ ਮੈਂਸ਼ਨ ਕੀਤਾ। ਔਰ ਬਾਕੀ ਜਿਹੜੇ ਨੇ ਸਟੇਟ ਕਾਪ ਟਰੋਲਰ ਕੈਵਿਨ ਲੈਥੋ, USA ਸੈਨੇਟਰ ਰਿਚਰਡ ਬਲਮ ਐਨਬਲ, ਕਨੈਟੀਕਟ ਸਟੇਟ ਦੇ ਸੈਨੇਟਰ ਕੈਥੀ ਆਸਟਨ, ਉਹਨਾਂ ਨੇ ਇਹ ਜਿਹੜਾ 84 ਨਵੰਬਰ ਨੂੰ ਦੀ ਨਸਲਕੁਸ਼ੀ ਨੂੰ ਮਾਨਤਾ ਦਿੰਦਿਆਂ ਦੱਸਿਆ ਕਿ ਵੀ ਜਿਵੇਂ ਕੈਥੀ ਨੇ ਕਿਹਾ ਕਿ ਵੀ ਸਾਨੂੰ ਕਿਵੇਂ ਭਾਰਤ ਵੱਲੋਂ ਚਿੱਠੀ ਆਈ ਔਰ ਅਸੀਂ ਉਸ ਦਾ ਕੀ ਜਵਾਬ ਦਿੱਤਾ। ਉਹਨਾਂ ਨੇ ਜਿਹੜਾ ਫਿਰ ਅੱਗੇ ਵੇਰਵਾ ਸਾਰਾ ਕਿ ਭਾਈ ਕਿੰਨੇ ਕੀ ਹੋਇਆ 84 ਦੇ ਵਿੱਚ। ਔਰ ਇੱਕ ਪਾਰਟ ਜਿਹੜਾ ਜਿੱਥੇ ਉਹਨਾਂ ਨੇ ਸਾਰਿਆਂ ਨੂੰ ਸਨਮਾਨਿਤ ਕੀਤਾ, ਉੱਥੇ ਇੱਕ ਪਾਰਟ ਜਿਹੜਾ ਟੁਵਰਡਸ ਦਾ ਐਂਡ ਆਫ ਦਾ ਫੰਕਸ਼ਨ ਖਾਸ ਤੌਰ ਤੇ ਉਹਨਾਂ ਨੇ ਮੈਂਸ਼ਨ ਕੀਤਾ ਕਿ 8 ਹੋਰ ਸਿਟੀਜ਼ ਜਿਨ੍ਹਾਂ ਦੀਆਂ ਪ੍ਰੋਕਲਾਮੇਸ਼ਨਸ ਉਹਨਾਂ ਦੇ ਕੋਲ ਸੀ, ਉਹਨਾਂ ਨੇ ਵੀ ਇਹ ਨਿਊ ਜਰਸੀ ਦੇ ਸ਼ਹਿਰ ਨੇ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਹੈ। ਇਸ ਦੇ ਵਿੱਚ ਸਿਟੀ ਆਫ ਨਾਰਵਿਚ, ਬ੍ਰਿਜਪੋਰਟ, ਹਾਮਡਨ, ਨੈਰਵਾਕ, ਈਸਟ ਹਾਰਡਫੋਰਡ, ਸਾਊਥ ਵਿੰਡਸਰ, ਸਾਊਥ ਹਿੰਗਟਨ
ਨੇ ਸਿੱਖ ਨਸਲਕੁਸ਼ੀ ਕਾਨੂੰਨ ਦੀ ਹਮਾਇਤ ਕੀਤੀ ਤੇ ਸਿੱਖ ਕੌਮ ਦੇ ਹੱਕ ਦੇ ਵਿੱਚ ਖੜਾ ਹੋਣ ਦਾ ਜਿਹੜਾ ਹੈ ਉਹ ਉਹਨਾਂ ਨੇ ਪ੍ਰਣ ਦੁਹਰਾਇਆ। ਸੋ ਇਹਦੇ ਵਿੱਚ ਮੈਂ ਅੱਗੋਂ ਹੁਣ ਸਾਰੇ ਨਾਂ ਨਹੀਂ ਪੜਾਂਗਾ ਜਿਹੜੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਜੀ, ਪਰ ਇਹਦੇ ਵਿੱਚ ਜਿਹੜਾ ਸੈਨੇਟਰ ਕੈਥੀ ਔਰ ਇਹਦੇ ਤੇ ਇਹ ਉਹਨਾਂ ਦੀ ਪੰਜਾਬੀ ਪ੍ਰੈਸ ਰਿਲੀਜ਼ ਸੀ, ਇੰਗਲਿਸ਼ ਪ੍ਰੈਸ ਰਿਲੀਜ਼ ਦੇ ਵਿੱਚ ਵੀ ਉਹਨਾਂ ਨੇ ਇਸ ਨੂੰ ਬੜੀ ਡੀਟੇਲ ਦੇ ਨਾਲ ਦਿੱਤਾ ਹੈ ਕਿ ਵੀ ਇਹ ਕੀ ਫੰਕਸ਼ਨ ਸੀ ਔਰ ਕਿਵੇਂ ਇਸ ਦੇ ਵਿੱਚ ਜਿਹੜਾ ਉਹਨਾਂ ਦੀ ਔਰ ਮੈਂ ਸਵਰਨਜੀਤ ਸਿੰਘ ਖਾਲਸਾ ਪਹਿਲੀ ਵਾਰ ਮੈਂ ਉਹਨਾਂ ਨੂੰ ਦੇਖਿਆ ਜਿਸ ਕੌਨਫੀਡੈਂਸ ਨਾਲ ਉਹਨਾਂ ਨੇ ਸਟੇਜ ਦੀ ਹੈਂਡਲਿੰਗ ਕੀਤੀ, ਜਿਸ ਸਹਿਜ ਦੇ ਨਾਲ ਉਹ ਅੰਗਰੇਜ਼ੀ ਬੋਲਦੇ ਨੇ, ਉਹ ਵੀ ਲੰਮੇ ਚੰਮੇ ਹੈਂਡਸਮ ਸਿੰਘ ਯੰਗ ਮੈਨ, ਹੁਣ ਤਾਂ ਸਾਡੇ ਚਿੱਟੀਆਂ ਦਾੜੀਆਂ ਵਾਲਿਆਂ ਕਾਲੀਆਂ ਦਾੜੀਆਂ ਵਾਲੇ ਹੋਰ ਵੀ ਜਿਹੜਾ ਲੱਗਦਾ ਹੈ ਵੀ ਇਕੱਲੀ ਇਹ ਬੁੱਢਿਆਂ ਦਾ ਕੰਮ ਨਹੀਂ ਹੈ, ਨੌਜਵਾਨਾਂ ਦੇ ਹੱਥ ਦੇ ਵਿੱਚ ਵੀ ਜਿਹੜੀ ਹੈ ਉਹ ਹੁਣ ਅੱਗੋਂ ਵਾਗਡੋਰ ਹੈ। ਸੋ ਮੈਂ ਉਹਨਾਂ ਨੂੰ ਅੱਜ ਉਹਨਾਂ ਦੀ ਕਾਲ ਵੀ ਸੀ, ਉਹਨਾਂ ਨੂੰ ਮੈਂ ਐਡਮਾਇਰ ਕੀਤਾ ਕਿ ਵੀ ਤੁਸੀਂ ਬਹੁਤ ਵਧੀਆ ਹੈਂਡਲ ਕੀਤਾ ਔਰ ਇਹਦੇ 'ਚ ਜਿਹੜਾ ਪ੍ਰੈਸ ਰਿਲੀਜ਼ 'ਚ ਮੈਂ ਪਹਿਲਾਂ ਕੋਟ ਕਰਦੇ ਹਾਂ ਕਿਉਂਕਿ ਮੈਂ ਸਮਾਂ ਸੀਮਾ ਵੀ ਦੇਖ ਰਿਹਾ। ਸਟੇਟ ਸੈਨੇਟਰ ਜਿਹੜੀ ਬੀਬੀ ਨੇ ਕੈਥੀ ਆਸਟਨ, ਉਹ ਕਿਉਂਕਿ ਪਹਿਲਾਂ ਸਟੇਟ ਸੈਨੇਟਰ ਟੋਨੀ ਬੋਸ਼ਰ ਐਂਡ ਮੇਅਰ ਆਫ ਨਾਰਵਿਚ ਪੀਟਰ ਨਿਸਟਰਮ ਪ੍ਰੈਜ਼ੈਂਟਡ ਪ੍ਰੋਕਲੇਮੇਸ਼ਨ by city of Norwich and proclamation by governor of Connecticut। So governor ਨੇ ਵੀ ਇਸ ਦੇ ਉੱਤੇ ਜਿਹੜੀ ਹੈ ਆਪਣੀ ਪ੍ਰੋਕਲੇਮੇਸ਼ਨ ਦਿੱਤੀ ਔਰ ਦੂਸਰਿਆਂ ਨੇ ਵੀ, ਔਰ ਕਿਉਂਕਿ ਫੋਕਸ ਕੈਥੀ ਆਸਟਨ ਨੂੰ ਹੀ ਇੰਡੀਅਨ ਕੌਂਸੂਲੇਟ ਸੰਦੀਪ ਚੱਕਰਵਰਤੀ ਨੇ ਚਿੱਠੀ ਲਿਖੀ ਸੀ ਔਰ ਇਹਦੇ ਵਿੱਚ ਬੀਬੀ ਨੇ ਕਿਹਾ, I remember when we first started talking about the genocide which happened in 1984 and quite frankly I was appalled। ਹੁਣ ਮੈਂ ਜਦੋਂ ਆਰਮੀਨੀਅਸ ਦਾ ਜ਼ਿਕਰ ਕੀਤਾ ਹੈ, ਬੀਬੀ ਆਸਟਨ ਨੇ ਆਪਣੀ ਸਪੀਚ ਵੀ ਇਹ ਮੈਂਸ਼ਨ ਕੀਤਾ ਕਿ ਉਦੋਂ ਵੀ ਮੈਨੂੰ ਟਰਕਿਸ਼ ਐਮਬੈਸਡਰ ਔਰ ਦੂਜਿਆਂ ਨੇ ਜਿਹੜਾ ਉਹ ਰੋਕਿਆ। ਸੋ ਆਲਰੇਡੀ ਡਿਨਾਇਲ ਵਾਲੇ ਮਾਮਲੇ 'ਚ ਆਰਮੀਨੀਅਨ ਜੈਨੋਸਾਈਡ ਤੋਂ ਵਾਕਿਫ ਸੀ, ਇਸ ਲਈ ਜਦੋਂ ਸਿੱਖ ਜੈਨੋਸਾਈਡ ਦਾ ਇਸ਼ੂ ਆਇਆ ਔਰ ਇੰਡੀਅਨ ਪ੍ਰੈਸ਼ਰ ਜਿਹੜਾ ਆਇਆ, ਔਰ ਇਹ ਇਕੱਲਾ ਨਹੀਂ ਵੀ ਉਹਨੇ ਕੌਂਸੂਲੇਟ ਨੇ, ਜੇ ਕੌਂਸੂਲੇਟ ਦੀ ਚਿੱਠੀ ਦੇਖੋ ਤਾਂ ਉਹਨਾਂ ਨੇ ਆਪਣੀ ਜਿਹੜੀ ਵੱਡ ਗਿਣਤੀ ਹਿੰਦੂ ਕਮਿਊਨਿਟੀ ਦੀ ਲੌਬੀ ਨੂੰ ਵੀ ਐਕਟਿਵ ਕੀਤਾ ਹੋਇਆ, ਕਿੰਨੀਆਂ ਚਿੱਠੀਆਂ ਲਿਖਾਈਆਂ ਹੋਣਗੀਆਂ ਉਹਨਾਂ ਨੂੰ, ਕਿੰਨੇ ਡੈਲੀਗੇਸ਼ਨ ਮਿਲੇ ਹੋਣਗੇ, ਧਮਕੀਆਂ ਦਿੱਤੀਆਂ ਹੋਣਗੀਆਂ ਜੀ ਅਸੀਂ ਤੁਹਾਡੀ ਜਿਹੜੀ ਹੈ ਤੁਹਾਡੇ ਵਿਰੋਧੀ ਦਾ ਫੰਡ ਰੇਜ਼ਰ ਕਰਾਂਗੇ, ਜਿਵੇਂ ਉਹਨਾਂ ਨੇ ਕੈਨੇਡਾ 'ਚ ਕੀਤਾ। ਪਰ ਬੀਬੀ ਨੇ ਬੜੀ ਮਜ਼ਬੂਤੀ ਨਾਲ ਇਹ ਕਿਹਾ ਕਿ ਵੀ ਇਹ ਜਿਹੜਾ ਹੈ ਜਦੋਂ ਮੈਨੂੰ ਸਿੱਖ ਜੈਨੋਸਾਈਡ ਦਾ ਪਤਾ ਲੱਗਾ ਆਈ ਵਾਜ਼ ਅਪੌਰਡ ਕਿ ਵੀ ਇਹ ਮੇਰੇ ਲਈ ਇੱਕ ਬਹੁਤ ਧੱਕਾ ਔਰ ਜਿਵੇਂ ਹੁੰਦਾ ਹੈ ਕਿ ਬੰਦਾ ਸਦਮੇ ਦੇ ਵਿੱਚ ਜਾਣ ਵਾਲੀ ਗੱਲ ਸੀ। ਬਟ ਆਈ ਡਿਡ ਮਾਈ ਰਿਸਰਚ ਟੂ ਮੇਕ ਸ਼ੋਰ ਦੈਟ and I would like to call up my colleague Kevin Ryan who is also here today, my colleague hoega mere khayal, who is also here today because I think it is something that is doomed to happen over and over if we don't recognize it, and that is something that I think is important to people to know। ਉਹਨਾਂ ਨੇ ਕਿਹਾ ਜੀ ਮੈਂ ਆਪਣੇ ਕੋਲੀਗ ਨੂੰ ਵੀ ਕਿਹਾ ਕਿ ਵੀ ਸਾਨੂੰ ਇਹਦੇ ਉੱਤੇ ਕੁਝ ਕਰਨ ਦੀ ਲੋੜ ਹੈ, ਜੇ ਅਸੀਂ ਇਹ ਨਹੀਂ ਮੰਨਾਂਗੇ ਇਹ ਹੁੰਦਾ ਚਲਾ ਜਾਏਗਾ। ਔਰ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ ਵੀ ਜਦੋਂ ਅਸੀਂ ਗਰੋ ਹੋ ਰਹੇ ਸੀ, ਦੋ ਨਾਅਰੇ ਅਸੀਂ ਫਿਜ਼ਾ ਦੇ ਵਿੱਚ ਸੁਣਦੇ ਸੀ, ਲੈਸਟ ਵੀ ਫੋਰਗੇਟ, ਕਿਉਂਕਿ ਸੈਕੰਡ ਵਰਲਡ ਵਾਰ ਹੋ ਕੇ ਹਟਿਆ ਸੀ, 6 ਮਿਲੀਅਨ ਯਹੂਦੀ, ਜਿਪਸੀ, ਸਿਵਲ ਲਿਬਰਟੇਰੀਅਨ, ਕਮਿਊਨਿਸਟ, ਉਹਨਾਂ ਦੇ ਜਿਹੜੀ ਹੈ ਹੋਲੋਕਾਸਟ ਦੀ ਗੱਲ ਸੀ, ਤੇ ਦੂਸਰਾ ਨਾਰਾ ਸੀ ਨੈਵਰ ਅਗੇਨ, ਕਿ ਵੀ ਕਦੇ ਨਹੀਂ ਹੋਏਗਾ। ਪਰ ਅਸੀਂ ਜੇ ਇਸ ਪੀਰੀਅਡ 'ਚ ਦੇਖੀਏ, ਹਕੂਮਤਾਂ ਕੋਸ਼ਿਸ਼ ਕਰਦੀਆਂ ਨੇ ਕਿ ਜੋ ਵਾਪਰਿਆ ਉਹਨੂੰ, ਜਿਨ੍ਹਾਂ ਨਾਲ ਵਾਪਰਿਆ ਉਹ ਭੁੱਲ ਜਾਣ। ਕੈਪਟਨ ਅਮਰਿੰਦਰ ਨੇ ਪਿਛਲੇ ਹਫ਼ਤੇ ਦਿੱਲੀ 'ਚ ਬੈਠੇ ਮਨਮੋਹਨ ਸਿੰਘ ਤੋਂ ਲੈ ਕੇ ਬਾਦਲਾਂ ਤੱਕ ਭੁੱਲ ਜਾਓ ਵੀ ਤੁਸੀਂ ਤਾਂ ਉਹ ਸੈਂਕੜਿਆਂ ਸਾਲ ਪਹਿਲਾਂ ਕੋਈ ਰਾਵਣ ਹੋਇਆ ਕਿ ਨਹੀਂ ਹੋਇਆ, ਤੁਸੀਂ ਉਹਦਾ ਹਰ ਸਾਲ ਪੁੱਤਰਾ ਫੂਕਦੇ ਹੋ ਕਿ ਬਈ ਉਹਨੇ ਜਿਹੜਾ ਉਹ ਈਵਲ ਹੈ, ਤੇ ਤੁਸੀਂ 34 ਸਾਲ ਪਹਿਲਾਂ ਜੋ ਸਾਡੇ ਨਾਲ ਕੀਤਾ ਹੈ ਤੁਹਾਡੇ ਰਾਵਣਾ ਨੇ, ਤੁਸੀਂ ਸਾਨੂੰ ਕਹਿੰਦੇ ਹੋ ਵੀ ਇਹਨਾਂ ਨੂੰ ਭੁੱਲ ਜਾਓ। ਸੋ ਇਹੀ ਅਟੈਂਪਟ ਬਾਹਰ ਰਿਹਾ ਔਰ ਮੈਂ ਸਮਝਦਾ ਵੀ ਇਹ ਗੱਲ ਸਾਨੂੰ ਯਹੂਦੀਆਂ ਤੋਂ ਸਿੱਖਣ ਦੀ ਲੋੜ ਹੈ। ਔਰ ਜਿਹੜੇ ਦੋ ਜੂਇਸ਼ ਸਪੀਕਰ ਬੋਲੇ ਵੈਰੀ ਇੰਪ੍ਰੈਸਿਵ, ਔਰ ਵੀਰ ਕਿਰਪਾਲ ਸਿੰਘ ਬਿਲਿੰਗੋਰਾ ਨੇ ਉਹਨਾਂ ਦਾ ਮੈਂਸ਼ਨ ਵੀ ਕੀਤਾ ਕਿ ਵੀ ਉਹਨਾਂ ਨੇ ਫਰਮਲੀ ਇਹ ਕਿਹਾ ਕਿ ਭਾਈ ਸਾਡੀ ਤੁਹਾਡੇ ਨਾਲ ਹਿਸਟਰੀ ਵੀ ਮਿਲਦੀ ਹੈ ਪਰਸੀਕਿਊਸ਼ਨ ਦੀ, ਔਰ ਜਿਵੇਂ ਤੁਸੀਂ ਆ ਕੇ ਖਲੋਂਦੇ ਹੋ, ਕਿਸੇ ਨੂੰ ਤੁਸੀਂ ਭੁੱਖੇ ਨਹੀਂ ਰਹਿਣ ਦਿੰਦੇ, ਕਿਤੇ ਵੀ ਸਿੱਖ ਗੁਰਦੁਆਰਾ ਹੈ ਉਹਨੂੰ ਪਤਾ ਹੈ ਕੋਈ ਜਾਏਗਾ ਉਹਨੂੰ ਰੋਟੀ ਮਿਲੇਗੀ, ਤੁਸੀਂ ਸਰਬੱਤ ਦੇ ਭਲੇ 'ਚ ਯਕੀਨ ਰੱਖਦੇ ਹੋ, ਔਰ ਤੁਹਾਡੇ ਨਾਲ ਜੇ ਹੋਇਆ ਤਾਂ ਸਾਡਾ ਇਹ ਫਰਜ਼ ਹੈ ਕਿ ਅਸੀਂ ਆ ਕੇ ਖਲੋਈਏ। ਸੋ ਮੈਂ ਸਮਝਦਾ ਵੀ ਇਹ ਇੱਕ ਚੰਗਾ ਕੰਮ ਕਰਨ ਦਾ ਢੰਗ ਹੈ ਜਿਹਦੇ ਥੱਲੇ ਅਸੀਂ ਜਦੋਂ ਆਊਟਰੀਚ ਕਰਦੇ, ਔਰ ਇਹ ਜਦੋਂ ਪਿਟਸਬਰਗ ਵਾਲਾ ਵਾਕਿਆ ਹੋਇਆ, ਸਿੱਖ ਪਿਟਸਬਰਗ ਵੀ ਗਏ, ਪੈਨਸਿਲਵੇਨੀਆ ਵੀ, ਔਰ ਵੀਰ ਸਵਰਨਜੀਤ ਸਿੰਘ ਵੀ
ਜਿਹੜੇ ਨੇ ਉਹਨਾਂ ਨੇ ਜਾ ਕੇ ਉਹਨਾਂ ਦੇ ਸਿਨਾਗੋਗ ਦੇ ਵਿੱਚ ਐਡਰੈਸ ਕੀਤਾ। ਜਦੋਂ ਤੱਕ ਤੁਸੀਂ ਗ੍ਰਾਸ ਰੂਟ ਤੇ ਕੰਮ ਨਹੀਂ ਕਰਦੇ, ਜੇ ਤੁਸੀਂ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਨਹੀਂ ਹੁੰਦੇ ਤਾਂ ਕੋਈ ਤੁਹਾਡੇ ਕਿਉਂ ਆਏਗਾ। ਔਰ ਮੈਂ ਸਮਝਦਾ ਕਿ ਵੀ ਇਹ ਜਿਹੜਾ ਪਾਰਟ ਹੈ ਉਹਨਾਂ ਨੇ ਬੀਬੀ ਨੇ ਰਿਸਰਚ ਵੀ ਕੀਤੀ। ਫਿਰ ਆਈ ਵਾਸ talking a little bit earlier today and I received a letter. It's basically a form letter. The India crossed out the going to and put my name, and it's not a letter of great import from my perspective from India. ਉਹਨੇ ਵੀ ਕਿਹਾ ਵੀ ਇਹ ਨਾ ਹੀ ਮੇਰਾ ਵੀ ਫਿੱਟ ਕੀਤਾ ਜਿਵੇਂ ਬਣੇ ਬਣਾਇਆ ਹੁੰਦਾ ਤੁਸੀਂ ਕਿਸੇ ਪਾਸੋਂ, ਇਹ ਵੀ ਉਹਨੇ ਟਰੈਸ਼ ਕੀਤਾ ਕਿ ਵੀ ਟਰੈਸ਼ ਹੈ ਤੁਹਾਡਾ ਇਹ ਲੈਟਰ। And it said, as I will just read the one paragraph that I think sort of shows that denial of what has happened. It says, ਹੁਣ ਇਸ ਕੌਂਸੂਲੇਟ ਦੇ ਲੈਟਰ ਚੋਂ ਬੀਬੀ ਨੇ ਕੋਟ ਕੀਤਾ ਕਿ ਇਹ ਕਿਵੇਂ ਡਿਨਾਇਲ ਚ ਨੇ, ਔਰ ਇਹ ਪੈਰਾਗ੍ਰਾਫ ਇੰਪੋਰਟੈਂਟ ਹੈ ਜਿਹੜਾ ਬੀਬੀ ਨੇ ਪੜ੍ਹਿਆ। As I have explained before, the anti-Sikh violence had its roots in years of terrorism perpetuated by Sikh terrorists and cannot be subject to selective analysis. The purpose of the people who persuaded you to support this state resolution is to weaken the India Union through divisive policies, and this you will agree what we cannot allow to succeed. आप ही agree करा, वो कह रहे हैं कि जी ये जड़ा ਤੁਹਾਨੂੰ ਜਿਹੜੇ ਕਹਿ ਰਹੇ ਨੇ ਨਵੰਬਰ ਦੀ ਨਸਲਕੁਸ਼ੀ ਜਾਂ ਦੂਜੇ ਦੇ ਲਈ ਇਹਦੀਆਂ ਜੜਾਂ ਜਿਹੜੀਆਂ ਨੇ ਇਹਦੇ ਲਈ ਸਿੱਖ ਹੀ ਜ਼ਿੰਮੇਵਾਰ। ਇਹ ਵੀ ਇੱਕ ਜੈਨੋਸਾਈਡ ਕਰਨ ਵਾਲਿਆਂ ਦਾ ਹੁੰਦਾ ਹੈ ਕਿ ਜਿਹੜੇ ਜਿਨ੍ਹਾਂ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ ਉਹਨਾਂ ਨੂੰ ਕਹੋ ਜੀ ਯੂ ਆਸਕਡ ਫॉर ਇਟ। ਜੇ ਤੁਹਾਡੇ ਬਾਡੀਗਾਰਡ ਨਾ ਮਾਰਦੇ ਇੰਦਰਾ ਗਾਂਧੀ ਨੂੰ, ਤੁਹਾਨੂੰ ਕਿਉਂ ਮਾਰਦੇ? ਜੇ ਤੁਹਾਡੇ ਪਿੰਡਾਂ ਵਾਲੇ ਅੰਦਰ ਨਾ ਬਹਿੰਦੇ ਅਸੀਂ ਫੌਜ ਟੈਂਕ ਕਿਉਂ? ਕਿ ਤੁਹਾਡੇ ਤੇ ਹੀ ਜ਼ੁਲਮ ਕਰਨ ਦੇ ਲਈ ਜਿਹੜੇ ਉਹਨਾਂ ਨੇ ਐਲੀਬਾਈ ਬਣਾਏ ਨੇ ਉਹ ਤੁਹਾਨੂੰ ਹੀ ਦੋਸ਼ੀ ਠਹਿਰਾਣਾ ਕਿ ਵੀ ਤੁਸੀਂ ਜਿਹੜੇ ਉਹ ਏਕਤਾ ਅਖੰਡਤਾ ਨੂੰ ਖਤਰਾ ਹੋ। ਨਾ ਤੁਸੀਂ ਖਤਰਾ ਹੋ, ਜਿਵੇਂ ਬਾਕੀਆਂ ਨੇ ਗੋਡੇ ਟੇਕੇ ਨੇ ਤੁਸੀਂ ਵੀ ਟੇਕ ਕੇ ਕਰ ਲਓ, ਕੋਈ ਪ੍ਰੋਬਲਮ ਨਹੀਂ ਹੈ। ਸੋ ਉਹਨਾਂ ਨੇ ਕਿਹਾ ਕਿ ਵੀ ਇਹ ਮੈਨੂੰ ਇਹ ਲਿਖਿਆ, ਐਂਡ ਆਈ ਡੂ ਐਗਰੀ that we should never allow divisive policy to be the order of the day, but as in any case where genocide has happened, the perpetrators of that genocide say it was not me, and they often blame the victim saying that it was what they did that brought this। ਉਹਨੇ ਬੀਬੀ ਨੇ ਨਾਲ ਦੀ ਨਾਲ ਜਵਾਬ ਦਿੱਤਾ, ਉਹਨੇ ਕਿਹਾ ਜੀ ਇਹ ਜਿਹੜੇ ਕਰਦੇ ਨੇ ਜੈਨੋਸਾਈਡ ਜੀ ਉਹ ਇਵੇਂ ਹੀ ਕਹਿੰਦੇ ਨੇ ਜੀ ਅਸੀਂ ਨਹੀਂ ਕੀਤਾ, ਇਹ ਤਾਂ ਇਹਨਾਂ ਨੇ ਦੇ ਆਸਕ ਫॉर ਇਟ। ਉਹ ਇਵੇਂ ਨਾ ਕਰਦੇ ਤੇ ਇਹ ਕਿਉਂ ਮਾਰੇ ਜਾਂਦੇ? ਇਹ ਮਾਰੇ ਜਾਣ ਦੇ ਕਾਬਲ ਸੀ। ਔਰ ਉਹਦੇ ਵਿੱਚ ਫਿਰ ਕਈ ਵਾਰੀ ਇਹ ਹੁੰਦਾ ਹੈ ਵੀ ਉਹ ਪ੍ਰਚਾਰ ਦੁਸ਼ਮਣ ਦਾ ਇੰਨਾ ਕੁ ਹੁੰਦਾ ਹੈ ਕਿ ਜਿਨ੍ਹਾਂ ਦੇ ਉੱਤੇ ਉਹ ਨਸਲਕੁਸ਼ੀ ਹੋਈ ਹੁੰਦੀ ਹੈ ਉਹਨਾਂ ਦਾ ਵੀ ਇੱਕ ਤਬਕਾ ਉਹ ਦੁਸ਼ਮਣ ਦੀ ਨੈਰੇਸ਼ਨ ਦੇਣ ਲੱਗ ਜਾਂਦਾ। ਜਿਵੇਂ ਅੱਜ ਵੀ ਸਿੱਖ ਕਹਿੰਦੇ ਨੇ ਕਿ ਜੇ ਪਿੰਡਾਂ ਵਾਲੇ ਅੰਦਰ ਨਾ ਬਹਿੰਦੇ ਜੀ ਤੇ ਫਿਰ ਹਮਲਾ ਨਹੀਂ ਸੀ ਹੋਣਾ ਦਰਬਾਰ ਸਾਹਿਬ। ਉਹਨਾਂ ਕੋਲ ਪੁੱਛੇ 37 ਗੁਰਦੁਆਰਿਆਂ ਤੇ ਹਮਲਾ ਹੋਇਆ, ਉੱਥੇ ਪਿੰਡਾਂ ਵਾਲੇ ਬੈਠੇ ਸੀ ਦੇਖੋ। ਔਰ ਜੋ ਕੁਝ ਫਿਰ ਭਾਰਤ ਭਰ ਦੇ ਵਿੱਚ ਹੋਇਆ ਉਹਨਾਂ ਦਾ ਕੀ ਲਾਗਾ ਦੇ ਗਿਆ ਸੀ ਕਿਸੇ ਵੀ ਘਟਨਾ ਦੇ ਨਾਲ। ਲੇਕਿਨ ਇਹ ਕਿਉਂਕਿ ਉਹਨਾਂ ਨੇ ਹਕੂਮਤੀ ਨਿਜ਼ਾਮ ਆਪਣੇ ਮੀਡੀਆ ਰਾਹੀਂ ਜਿਹੜਾ ਇਸ ਕਿਸਮ ਦਾ ਪ੍ਰੋਪੇਗੈਂਡਾ ਕਰਦਾ ਹੈ ਕਿ ਜਿਹੜੇ ਵਿਕਟਮ ਬਣੇ ਹੁੰਦੇ ਨੇ ਉਹ ਵੀ ਸਰਕਾਰੀ ਬੋਲੀ ਬੋਲਣ ਲੱਗ ਜਾਂਦੇ ਨੇ। ਆਈ ਵੁੱਡ ਲਾਈਕਨ ਦਿਸ ਟੂ ਦਾ ਹੋਲੋਕਾਸਟ when the people said that holocaust didn't happen। ਉਹਨੇ ਕਿਹਾ ਵੀ ਅੱਜ ਵੀ ਨੇ ਜਿਹੜੇ ਕਹਿਣਗੇ ਹੋਲੋਕਾਸਟ ਹੋਈ ਨਹੀਂ, ਬੀਬੀ ਕਹਿ ਰਹੀ ਹੈ। and people today would still say the holocaust didn't happen। those people didn't really die, the death came was not real, but they were real, and this November 84 Sikh genocide was real। ਉਹਨੇ ਕਿਹਾ ਜੀ ਜਿਹੜੇ ਕਹਿੰਦੇ ਨੇ ਹੋਲੋਕਾਸਟ ਨਹੀਂ ਹੋਇਆ ਉਹਨਾਂ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਕਿ ਜਿਹੜੀਆਂ ਮੌਤਾਂ ਹੋਈਆਂ ਅਸਲੀ ਬੰਦੇ ਮਾਰੇ ਰੀਅਲ ਸੀ, ਔਰ ਨਵੰਬਰ 84 ਦਾ ਜਿਹੜਾ ਜੈਨੋਸਾਈਡ ਹੈ ਉਹ ਵੀ ਰੀਅਲ ਸੀ। ਫਿਰ ਉਹਨਾਂ ਨੇ ਬੜਾ ਸਟਰੋਂਗਲੀ ਕਿਹਾ, ਐਂਡ ਆਈ ਵੁੱਡ ਐਕਸਪੈਕਟ that the government of India would recognize that and stand up and say we made a mistake। ਉਹਨਾਂ ਕਹਾ ਡਿਨਾਇਲ ਛੱਡੋ, ਇਹਨਾਂ ਕੌਂਸੂਲੇਟ ਦੇ ਮੂੰਹ ਤੇ ਚਪੇੜ ਮਾਰੀ ਜੀ। ਔਰ ਉਹਦੇ ਚ ਆਲਰੇਡੀ ਇਹਨਾਂ ਦਾ ਹੋਮ ਮਿਨਿਸਟਰ ਜਦੋਂ ਸਿੱਖਾਂ ਦੀਆਂ ਵੋਟਾਂ ਲੈਣੀਆਂ ਨੇ ਤੇ ਰਾਜਨਾਥ ਸਿੰਘ ਉੱਥੇ ਵਿਡੋ ਕਾਲੋਨੀ ਚ ਖਲੋ ਕੇ ਕਹਿੰਦਾ ਵੀ ਇਹ ਨਸਲਕੁਸ਼ੀ ਨਰਸੰਹਾਰ ਥਾ ਜੀ। ਦਿੱਲੀ ਅਸੈਂਬਲੀ ਜਿੱਥੇ ਕੇਜਰੀਵਾਲ ਦੀ ਪਾਰਟੀ ਹਕੂਮਤ ਕਰਦੀ ਹੈ, ਦਿੱਲੀ ਅਸੈਂਬਲੀ ਨੇ ਪਾਸ ਕੀਤਾ ਹੋਇਆ ਇਹਨੂੰ ਨਸਲਕੁਸ਼ੀ, ਕਿਉਂਕਿ ਜਰਨੈਲ ਸਿੰਘ ਪੱਤਰਕਾਰ ਜਿਹੜੇ ਸਾਰੇ ਚ ਇਨਵੋਲਵ ਰਹੇ ਨੇ ਉਹਨਾਂ ਨੇ ਇਹਨੂੰ ਪੁਸ਼ ਕੀਤਾ। ਹੁਣ ਜੇ ਭਾਰਤ ਦੇ ਵਿੱਚ ਉਹਨਾਂ ਦਾ ਅੱਜ ਦਾ ਹੋਮ ਮਿਨਿਸਟਰ ਕੋਈ ਬੀਤੇ ਦਾ ਨਹੀਂ ਉਹ ਮੰਨਦਾ ਹੈ, ਦਿੱਲੀ ਅਸੈਂਬਲੀ ਮੰਨਦੀ ਹੈ, ਕੈਨੇਡਾ ਜਾਂ ਦੂਜਿਆਂ 'ਚ ਤਾਂ ਹੋਇਆ ਹੀ ਹੈ, ਤੇ ਇਹ ਜੇ ਡਿਨਾਇਲ ਚ, ਔਰ ਬੀਬੀ ਨੇ ਬਿਲਕੁਲ ਠੀਕ ਕਿਹਾ ਕਿ ਭਾਈ ਖਲੋ, ਗਵਰਨਮੈਂਟ ਆਫ ਇੰਡੀਆ ਨੂੰ ਕਿਹਾ ਔਰ ਕਹੋ ਕਿ ਵੀ ਮੇਡ ਏ ਮਿਸਟੇਕ। ਇਟਸ ਆਲਸੋ ਟਰੂ
that United States occasionally makes mistakes, and we also have to recognize when we do so, because in order to move forward you have to recognize what you did that was wrong, and even if you were not the one who perpetuated it. उन्होंने कहा जी ਅਸੀਂ भी गलतियां करते हैं अमरीका च जी, पर मान लेना कि भी गलती की है तो गलती कोई कीती है। जड़ा है वो नहीं है, और but this is still being perpetuated and we need to stop it, and I am very proud to be here today. ਇਹ उन्होंने अपनी स्पीच किया, उन्होंने कहा ਇਹ ਨਸਲ ਕੁਸ਼ੀ ਉਦੋਂ ਹੀ ਨਹੀਂ ਹੋਈ, still being perpetuated, ਵੀ ਅੱਜ ਵੀ ਜਿਹੜੀਆਂ ਹਕੂਮਤ ਦੀਆਂ ਨੀਤੀਆਂ ਨੇ जी, ਉਹ ਜਿਹੜੀਆਂ ਨੇ ਇਸ ਨੂੰ ਅੱਗੇ ਤੋਰ ਰਹੀਆਂ ਨੇ, ਅਜੇ ਵੀ ਇਹ ਜਿਹੜਾ ਸਿਲਸਿਲਾ ਜਾਰੀ ਹੈ। ਉਹਨਾਂ ਨੇ ਕਿਹਾ ਵੀ ਮੈਨੂੰ ਅੱਜ ਦੇ ਇਸ ਫੰਕਸ਼ਨ 'ਚ ਆ ਕੇ ਫਖਰ ਮਹਿਸੂਸ ਹੁੰਦਾ ਹੈ। Nice. ਸੋ ਮੈਂ ਸਮਝਦਾ ਵੀ ਇਹ ਸਾਡੇ ਲਈ ਬਹੁਤ ਵੱਡੀ ਪ੍ਰਾਪਤੀ ਹੈ, ਜੀ। ਔਰ ਇਸ ਦੇ ਲਈ ਅਸੀਂ ਵੀਰ ਸਵਰਨਜੀਤ ਸਿੰਘ, ਉਹਨਾਂ ਦੇ ਮਾਤਾ ਜੀ, ਪਿਤਾ ਜੀ, ਸਾਰੀ ਟੀਮ ਔਰ ਸਾਰੀਆਂ ਹੀ ਉਹ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ, ਜੇ ਮੈਂ ਇੱਕ ਦਾ ਨਾਮ ਲੈਣਾ ਸ਼ੁਰੂ ਕੀਤਾ ਜਿਹਦਾ ਰਹਿ ਗਿਆ ਫਿਰ ਉਹ ਨਾਰਾਜ਼ ਹੋ ਜਾਂਦੇ ਨੇ। ਮੈਂ ਸਮਝਦਾ ਵੀ ਅਸੀਂ ਇਸ ਤੋਂ ਇਹ ਸਬਕ ਸਿੱਖੀਏ। ਘੱਟੋ ਘੱਟ ਜਿਵੇਂ ਮੈਂ ਕਿਹਾ ਕਿ ਮੇਰੇ ਲਈ ਇਹ ਚਾਰਜਿੰਗ ਆਫ ਬੈਟਰੀਜ਼ ਸੀ, ਭਾਵੇਂ ਪਿਛਲੇ 30 ਸਾਲ ਤੋਂ ਮੈਂ ਦੇਖਦਾ ਹਾਂ ਬਹੁਤ ਸਾਰੀਆਂ ਥਾਵਾਂ ਤੇ ਬੜੀ ਹਿੰਮਤ ਨਾਲ ਕੰਮ ਕਰਨ ਵਾਲੇ ਵੀਰ ਭੈਣਾਂ ਨੇ, जी, ਪਰ ਜਿਵੇਂ ਸਿੰਗਲ ਹੈਂਡਡਲੀ ਕਈ ਵਾਰੀ ਜਿੱਥੇ ਤੁਹਾਡੇ ਕੋਲ ਨੰਬਰ ਵੀ ਨਹੀਂ ਹੁੰਦਾ, ਰਿਸੋਰਸ ਵੀ ਤੁਸੀਂ ਆਪਣੀ ਜੇਬ ਚੋਂ ਖਰਚ ਕਰ ਰਹੇ ਹੁੰਦੇ ਹੋ, जी, ਤੇ ਫਿਰ ਪੰਥ, ਲਾਡਲੇ ਪੰਥ ਦੀਆਂ ਬਾਤਾਂ ਵੀ ਸੁਣ ਰਹੇ ਹੁੰਦੇ ਹੋ। ਬਿਲਕੁਲ। ਬਾਤਾਂ ਤਾਂ ਮੈਂ ਜਰਾ ਪੋਲਾਈਟਲੀ ਕਿਹਾ ਹੈ, ਉਹ ਹੁਣ ਮੈਂ ਲਫ਼ਜ਼ ਕਹਿਣਾ ਨਹੀਂ ਚਾਹੁੰਦਾ, ਪੈਰਾਂ 'ਚ ਪਾਏ ਜਾਂਦੇ ਨੇ, ਉਹ ਵੀ ਖਾ ਰਹੇ ਹੁੰਦੇ ਹੋ जी, ਐਂਡ ਸਟਿਲ ਕਹਿ ਰਹੇ ਹੁੰਦੇ ਹੋ ਕਿ ਤੇਰਾ ਕੀਆ ਮਿੱਠਾ ਮਿੱਠਾ ਲੱਗੇ। ਲੱਗੇ। ਜੀ। ਸੋ ਇਹ ਰਿਮਾਰਕੇਬਲ ਪ੍ਰਾਪਤੀ ਹੈ, ਔਰ ਮੈਂ ਸਮਝਦਾ ਵੀ ਸਾਡੇ ਸਭ ਦੇ ਲਈ ਇਹ ਇੱਕ ਸਬਕ ਹੈ। ਵੈਰੀ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਸਭ ਦੀ ਜਾਣਕਾਰੀ ਦੇਣ ਲਈ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।